ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਗਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫਿਰ ਕਰਾਂਗੇ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਹੋਰ ਜਾਣਕਾਰੀਆਂ ਦੇ ਲਈ ਨੰਬਰ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ, ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਜੀ ਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਲ, ਸਰਬਜੀਤ ਸਿੰਘ ਸ਼ੋਕਰ ਟਰਲਕ, GN ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਨੇਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ। ਇੱਕ ਹੁਣ ਜਿਹੜਾ ਮਾਮਲਾ ਭਖਿਆ ਆਰਮੀ ਦੇ ਵਿੱਚ ਸਿੱਖਾਂ ਦੇ ਲਈ ਹੈਲਮਟ ਦਾ ਮਾਮਲਾ ਭਖਿਆ ਜੀ। ਦੇਖੋ, ਬਿਲਕੁਲ ਅੱਜ ਸਾਰਾ ਦਿਨ ਇਹਦੇ ਤੇ ਚਰਚਾ ਹੁੰਦੀ ਰਹੀ ਆ। ਬੇਸਿਕਲੀ ਕੀ ਹੈ ਕਿ ਭਾਰਤ ਸਰਕਾਰ 12,730 ਬੈਲਿਸਟਿਕ ਹੈਲਮਟ ਖਰੀਦਣ ਜਾ ਰਹੀ ਹੈ। ਕਾਹਦੇ ਵਾਸਤੇ? ਇਹ ਹੋਏਗਾ ਫੌਜੀਆਂ ਨੂੰ, ਯਾਨੀ ਆਰਮੀ ਨੂੰ ਪ੍ਰਕਿਉਰ ਕਰਨ ਵਾਸਤੇ, ਇਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਕਿ ਇਹਨਾਂ ਨੂੰ ਕੋਈ ਬੁਲਟ ਇੰਜਰੀ ਜਿਹੜੀ ਆ ਉਹ ਛੇਤੀ ਨਾ ਹੋਵੇ ਜੀ। ਸੋ ਇਹ ਸਾਰਾ ਕੁਝ ਜਿਹੜਾ ਆ ਉਹ ਹੁਣ ਇਹਨਾਂ ਨੇ ਜਦੋਂ ਬਣਾ ਲਿਆ ਖਰੀਦਦਾਰੀ ਵਾਲਾ ਮਸਲਾ ਕਿ ਅਸੀਂ ਇਹ ਸਾਰਾ ਐਮਰਜੈਂਸੀ ਬੇਸ ਤੇ ਪ੍ਰਕਿਉਰਮੈਂਟ ਦਾ ਇਹ ਕੰਮ ਜਿਹੜਾ ਉਹ ਨਿਪਰੇ ਚਾੜਾਂਗੇ। ਜਿਵੇਂ ਹੀ ਇਹ ਖਬਰ ਇੱਥੇ ਆਈ ਕਿ ਇਹਨਾਂ ਨੇ ਪ੍ਰਕਿਉਰਮੈਂਟ ਵਾਸਤੇ ਐਮਰਜੈਂਸੀ ਪ੍ਰਕਿਉਰਮੈਂਟ ਹੁੰਦੀ ਹੈ ਇੱਕ, ਇਹ ਡਿਫੈਂਸ ਮਿਨਿਸਟਰੀ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਾਸਟ ਟਰੈਕ ਮੋਡ ਦੇ ਮਾਧਿਅਮ ਨਾਲ ਹੁੰਦੀ ਹੈ। ਤਾਂ ਇਹ ਜਦੋਂ ਖਬਰ 2-3 ਦਿਨ ਬਾਅਦ ਹੁਣ ਪੰਜਾਬ ਚ ਆਈ, ਹਾਲਾਂਕਿ 2-3 ਦਿਨ ਪਹਿਲਾਂ ਦੀ ਖਬਰ ਹੈ ਜਦੋਂ ਇਹ ਆਈ ਕਿ ਜਿਹੜਾ ਡਿਫੈਂਸ ਮਿਨਿਸਟਰੀ ਦਾ ਸਾਰਾ ਕੰਮ ਦੇਖਦੇ ਆ, ਜੋ ਵੀ ਫਾਸਟ ਟਰੈਕ ਮੋਡ ਤੇ ਜਾਣਗੇ ਵੀ ਬਹੁਤ ਜਲਦੀ ਐਮਰਜੈਂਸੀ ਪ੍ਰਕਿਉਰਮੈਂਟ ਹੋ ਜਾਏਗੀ ਕਿ ਬਹੁਤ ਜਲਦੀ ਇਹ ਜਿਹੜੀਆਂ ਹੈਲਮਟਾਂ ਨੇ ਉਹ ਆ ਜਾਣਗੀਆਂ, ਪਲਾਸਟਿਕ ਹੈਲਮਟਾਂ। ਇਹ 2 ਦਿਨ ਬਾਅਦ ਹੁਣ ਜਿਵੇਂ ਦੇਖੋ ਨੋਟਿਸ ਆਉਂਦੀ ਆ, ਫਿਰ ਜਿਵੇਂ ਖਬਰ ਪਹੁੰਚਦੀ ਆ, ਤਾਂ ਅੱਜ ਇਹ ਜਿਵੇਂ ਹੀ ਖਬਰ ਇੱਥੇ ਪੰਜਾਬ ਚ ਪਹੁੰਚੀ ਤਾਂ ਸਭ ਤੋਂ ਪਹਿਲਾਂ ਫਿਰ ਜਿਹੜੇ ਜਥੇਦਾਰ ਸਾਹਿਬ ਨੇ ਯਾਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਇਹਦੇ ਤੇ ਬਹੁਤ ਸਖਤ ਇਤਰਾਜ਼ ਜਤਾਇਆ। ਸਭ ਤੋਂ ਪਹਿਲਾਂ ਜਿੱਥੋਂ ਇਹ ਗੱਲ ਸ਼ੁਰੂ ਹੋਈ ਆ ਸਵੇਰੇ ਤਾਂ ਇਹਨਾਂ ਨੇ ਕਿਹਾ ਕਿ ਜੋ ਇਹ ਹੈਲਮਟ ਖਰੀਦ ਰਿਹਾ, ਬਿਲਕੁਲ ਇਹਨਾਂ ਦੀ ਜਾਣਕਾਰੀ ਜਿਹੜੀ ਬਿਲਕੁਲ ਸਟੀਕ ਸੀ ਕਿ ਕੇਂਦਰ ਸਿੱਖ ਫੌਜੀਆਂ ਦੇ ਲਈ ਹੈਲਮਟ ਖਰੀਦ ਰਹੀ ਹੈ। ਹਾਲਾਂਕਿ ਉਹ ਹੁਣ ਕਿਹਨੂੰ ਦੇਣੇ ਸਨ ਇਹਦਾ ਨਹੀਂ ਪਤਾ, ਪਰ ਮੈਂ ਤੁਹਾਨੂੰ ਉਹ ਰਿਪੋਰਟ ਦੱਸ ਦਿੱਤੀ ਹੈ ਕਿ ਜਿਹਦੇ ਚ ਇਹ ਸਾਰਾ ਕੁਝ ਦੱਸ ਦਿੱਤਾ ਗਿਆ ਸੀਗਾ ਕਿ ਫਾਸਟ ਟਰੈਕ ਮੋਡ ਤੇ ਜਾ ਕੇ ਐਮਰਜੈਂਸੀ ਪ੍ਰਕਿਉਰਮੈਂਟ ਕਰਨ ਜਾ ਰਹੇ। ਹੁਣ ਕਿਹਦੇ ਵਾਸਤੇ ਸੀ ਉਹਦੀ ਕੋਈ ਜਾਣਕਾਰੀ ਨਹੀਂ ਮਿਲਦੀ। ਮੈਂ ਕਈ ਰਿਪੋਰਟਾਂ ਜਿਹੜੀਆਂ ਜੋ ਡਿਫੈਂਸ ਨਾਲ ਜੁੜੇ ਬੰਦੇ ਦਿੰਦੇ ਰਹਿੰਦੇ ਨੇ ਇੰਡੀਆ ਚ, ਉਹ ਦੇਖਿਆ ਜਾ ਕੇ ਉਹਨਾਂ ਦੇ ਖਾਤਿਆਂ ਨੂੰ ਫੋਲ ਕੇ ਕਿਤੋਂ ਨਾ ਮਿਲੀ ਕਿ ਇਕੱਲੇ ਉਹ ਸਿੱਖਾਂ ਵਾਸਤੇ ਹੈ ਜਾਂ ਦੂਸਰਿਆਂ ਵਾਸਤੇ ਹੈ। ਮੇਨ ਤਾਂ ਵੈਸੇ ਗੱਲ ਜਿਹੜੀ ਉਹ ਸਿੱਖਾਂ ਵਾਸਤੇ ਹੈ ਨਾ, ਕਿਉਂਕਿ ਸਿੱਖਾਂ ਦਾ ਮਸਲਾ ਆ ਜਾਂਦਾ ਦਸਤਾਰ ਦਾ। ਤਾਂ ਇਹਨਾਂ ਨੇ ਕਿਹਾ ਕਿ ਦੇਖੋ ਇਹ ਸਿੱਖ ਫੌਜੀਆਂ ਦੇ ਵਾਸਤੇ ਹੈਲਮਟ ਜਿਹੜੀ ਆ ਉਹ ਖਰੀਦੀ ਜਾ ਰਹੀ ਹੈ ਤੇ ਇਹ ਜਿਹੜਾ ਟੋਪ ਕਹਿ ਲੋ, ਹੈਲਮਟ ਕਹਿ ਲੋ, ਕਿ ਪਹਿਨਣਾ ਜਿਹੜਾ ਉਹ ਫਿਰ ਸਿੱਖਾਂ ਦੀ ਪਹਿਚਾਣ ਖਤਮ ਕਰਨਾ ਬਣਦਾ ਹੋਏਗਾ। ਇਹ ਜਥੇਦਾਰ ਸਾਹਿਬ ਜੀ ਦਾ ਬਿਆਨ ਸੀਗਾ ਤੇ ਉਹਨਾਂ ਨੇ ਕਿਹਾ ਕਿ ਦੇਖੋ ਸਿੱਖ ਦੇ ਸਿਰ ਤੇ ਇਹ ਸਜੀ ਦਸਤਾਰ ਸਿਰਫ ਕੋਈ 5-6 ਮੀਟਰ ਦਾ ਕੱਪੜਾ ਨਹੀਂ ਹੈ, ਇਹ ਤਾਜ ਆ ਜਿਸ ਨੂੰ ਗੁਰੂਆਂ ਨੇ ਪਹਿਨਾਇਆ ਸੀਗਾ ਤੇ ਇਹ ਸਿੱਖਾਂ ਦੀ ਪਹਿਚਾਣ ਦਾ ਪ੍ਰਤੀਕ ਆ। ਤੇ ਇਸ ਪ੍ਰਤੀਕ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੋਪ ਜਿਹੜਾ ਉਹ ਨਹੀਂ ਪਹਿਨਾਇਆ ਜਾ ਸਕਦਾ। ਹੁਣ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਨਾ ਕਿ ਇਸ ਪ੍ਰਤੀਕ ਤੇ ਕਿਸੇ ਵੀ ਤਰ੍ਹਾਂ ਦਾ ਟੋਪ ਨਹੀਂ ਪਹਿਨਾਇਆ ਜਾ ਸਕਦਾ, ਇਹਦੇ ਤੋਂ ਪ੍ਰਵੀਨ ਜੀ ਇੱਕ ਗੱਲ ਸਾਫ਼ ਹੁੰਦੀ ਹੈ ਕਿ ਦਰਅਸਲ ਇਹ ਜਿਹੜਾ
ਲੋ ਟੋਪ ਬਣਾਉਣਗੇ ਜਿਸ ਤਰ੍ਹਾਂ ਦਾ ਇਹ ਬੈਲਿਸਟਿਕ ਹੈਲਮਟ, ਕਿ ਇਹ ਦਸਤਾਰ ਦੇ ਉੱਤੇ ਪਹਿਨਿਆ ਜਾਏਗਾ। ਵੀ ਦਸਤਾਰ ਦੇ ਉੱਤੇ ਵੀ ਹੈਡ ਸਿਰ ਜਿਹੜਾ ਕਵਰ ਹੋ ਜਾਵੇ। ਜੀ ਜੀ। ਤਾਂ ਇਹਦੇ ਤੇ ਹੁਣ ਇਹ ਜਿਹੜਾ ਸਾਰਾ ਕੁਝ ਆਪਾਂ ਦੇਖੀਏ ਤਾਂ ਬਈ ਬਹੁਤ ਜ਼ਿਆਦਾ ਭਖ ਗਿਆ ਮਾਮਲਾ। ਇਸ ਕਦਰ ਭਖ ਗਿਆ ਕਿ ਇਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਬਿਆਨ ਆਇਆ, ਫਿਰ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਆਇਆ, ਫਿਰ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਆਇਆ, ਫਿਰ ਜਿਹੜੇ ਹੈਗੇ ਨੇ ਸੈਕਟਰੀ ਐਸਜੀਪੀਸੀ ਦੇ ਗਰੇਵਾਲ ਸਾਹਿਬ ਉਹਨਾਂ ਦਾ ਆਇਆ। ਇੱਥੋਂ ਤੱਕ ਕਿ ਤੁਸੀਂ ਹੈਰਾਨ ਹੋਵੋਗੇ ਕਿ ਭਾਜਪਾ ਦੇ ਜਿਹੜੇ ਗਰੇਵਾਲ ਸਾਹਿਬ ਨੇ, ਹਰਜੀਤ ਸਿੰਘ ਗਰੇਵਾਲ, ਕਿਸਾਨ ਅੰਦੋਲਨ ਚ ਜਿਹੜੇ ਬੜੇ ਵੱਡੇ ਬਿਆਨ ਦਿੰਦੇ ਹੁੰਦੇ ਸਨ, ਤੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਲੋਕ ਬੜਾ ਕਰੜਾ ਉਹਨਾਂ ਨੂੰ ਦਿੰਦੇ ਸੀ ਪ੍ਰਤੀਕਰਮ ਦੀ, ਤਾਂ ਉਹ ਵੀ ਇਸ ਵਿਰੋਧ ਦੇ ਵਿੱਚ ਨੇ ਕਿ ਦੇਖੋ ਸਿੱਖਾਂ ਦੀ ਜਿਹੜੀ ਸਪਿਰਿਟ ਹੈ ਜਾਂ ਖਾਲਸਾਈ ਸਪਿਰਿਟ ਹੈ ਜਿਹੜੀ, ਜੇ ਉਹ ਪ੍ਰਭਾਵਿਤ ਹੋਏਗੀ ਤਾਂ ਉਹਦਾ ਨੁਕਸਾਨ ਦੇਸ਼ ਦੀ ਸਿਕਿਉਰਿਟੀ ਨੂੰ ਹੈ, ਦੇਸ਼ ਦੀ ਸੁਰੱਖਿਆ ਨੂੰ ਹੈ ਜੀ। ਤਾਂ ਇਹ ਟੋਟਲ ਜਿੱਦਾਂ ਕਹਿ ਲਈਏ ਕਿ ਸਾਰਾ ਜਿਹੜਾ ਇਹ ਹੁਣ ਤੱਕ ਦਾ ਕੁੱਲ ਮਿਲਾ ਕੇ ਮਸਲਾ ਸੀਗਾ, ਜਿਹਦੇ ਵਿੱਚ ਵੱਖੋ ਵੱਖਰੇ ਪ੍ਰਤੀਕਰਮ ਆਏ ਨੇ। ਹਾਲਾਂਕਿ ਇੱਧਰ ਹੁਣ ਦੇਖੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਆਨ ਆ ਜਾਣਾ, ਐਸਜੀਪੀਸੀ ਦਾ ਬਿਆਨ ਆ ਜਾਣਾ, ਅਕਾਲੀ ਦਲ ਦੇ ਪ੍ਰਧਾਨ ਦਾ ਬਿਆਨ ਆ ਜਾਣਾ, ਤੇ ਇਸ ਤੋਂ ਬਾਅਦ ਹਾਲੇ ਤੱਕ ਕੋਈ ਸੈਂਟਰ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ। ਮੈਂ ਜਿਵੇਂ ਕਿਹਾ ਕਿ ਇਹ ਕਿਹਦੇ ਵਾਸਤੇ ਖਰੀਦੇ ਜਾ ਰਹੇ ਆ, ਕਿ ਸਿੱਖਾਂ ਨੂੰ ਖਾਸ ਤੌਰ ਤੇ ਇਹ ਪਹਿਨਾਏ ਜਾਣਗੇ ਜਿਹੜੇ ਆਰਮੀ ਦੇ ਵਿੱਚ ਨੇ, ਜਾਂ ਮਤਲਬ ਕਿ ਸਿੱਖਾਂ ਵਾਸਤੇ ਨਹੀਂ ਕੁਝ ਵੀ, ਉਹ ਚੀਜ਼ ਹਾਲੇ ਸਾਫ਼ ਨਹੀਂ ਹੋਈ। ਪਰ ਇਹ ਮੀਡੀਆ ਰਿਪੋਰਟਾਂ ਪਈਆਂ ਨੇ ਕਿ 12,700 ਹੈਲਮਟ ਜਿਹੜੀ ਆ ਉਹ ਇਹਨਾਂ ਨੇ ਐਮਰਜੈਂਸੀ ਬੇਸਿਸ ਤੇ ਖਰੀਦਣ ਦਾ ਫੈਸਲਾ ਕੀਤਾ ਹੈ। ਤਾਂ ਦੇਖਦੇ ਆ ਹੁਣ ਅੱਗੇ ਕੀ ਬਣਦਾ। ਵੈਸੇ ਤੇ ਜੇ ਤੁਸੀਂ ਦੇਖੋਗੇ ਤਾਂ ਅੱਜ ਇਤਿਹਾਸ ਦੇ ਵਿੱਚੋਂ ਵੀ ਹਵਾਲੇ ਦਿੱਤੇ ਗਏ ਨੇ ਕਿ ਦੂਜੇ ਸੰਸਾਰ ਯੁੱਧ ਵੇਲੇ ਵੀ ਸਿੱਖਾਂ ਨੇ ਹੈਲਮਟ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਇੱਕ ਇੰਟਰਸਟਿੰਗ ਚੀਜ਼ ਜਿਹੜੀ ਹੈ ਉਹ ਇੱਕ ਡਿਬੇਟ ਦੇ ਵਿੱਚ ਵੇਖਣ ਨੂੰ ਮਿਲੀ ਕਿ ਜਿਹੜੇ ਸਿੱਖ ਚਿੰਤਕ ਨੇ ਗੁਰਦਰਸ਼ਨ ਸਿੰਘ ਢਿੱਲੋਂ, ਉਹਨਾਂ ਨੇ ਇਹਦੇ ਹੱਕ 'ਚ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਦਸਤਾਰ ਜਿਹੜੀ ਹੈ ਉਹ ਇਹਦੇ ਨਾਲ ਇਹ ਨਹੀਂ ਹੈ ਕਿ ਦਸਤਾਰ ਲਾ ਕੇ ਪਾਇਆ ਜਾਣਾ, ਦਸਤਾਰ ਦੇ ਉੱਤੇ ਪਾਇਆ ਜਾਣਾ। ਉਹ ਕਹਿੰਦੇ ਕਿ ਸਿੱਖ ਦੀ ਜਾਨ ਵੀ ਬਹੁਤ ਕੀਮਤੀ ਹੈ, ਸਿੱਖ ਦਾ ਕਕਾਰ ਉਹ ਤਾਂ ਹੈ ਹੀ ਹੈ, ਉਹ ਤਾਂ ਉਹਦੇ ਹੈ ਹੀ ਆ, ਰਹਿਣਾ ਹੀ ਰਹਿਣਾ, ਉਹਨਾਂ ਕਕਾਰਾਂ ਨੂੰ ਤੇ ਕੋਈ ਹਿਲਾ ਹੀ ਨਹੀਂ ਸਕਦਾ, ਪਰ ਸਿੱਖ ਦੀ ਜਾਨ ਵੀ ਬੜੀ ਕੀਮਤੀ ਹੈ। ਤਾਂ ਉਹਦੇ ਵਾਸਤੇ ਜੇ ਪਹਿਨਾਇਆ ਜਾ ਸਕਦਾ ਤੇ ਕੋਈ ਗਲਤ ਨਹੀਂ ਹੈ। ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਫਰਜ਼ ਕਰੋ ਕੋਈ ਗੋਲਕੀਪਰ ਖਲੋਤਾ ਹੈ ਜੀ, ਹਾਕੀ ਦੇ ਵਿੱਚ ਕੋਈ ਗੋਲਕੀਪਰ ਖਲੋਤਾ ਵਾ, ਤਾਂ ਕੀ ਉਹ ਕਹੇਗਾ ਕਿ ਮੈਂ ਗੋਲਕੀਪਿੰਗ ਹੈਲਮਟ ਪਾਏ ਤੋਂ ਬਗੈਰ ਕਰ ਲਾਂਗਾ? ਹਾਲਾਂਕਿ ਹੇਠਾਂ ਉਹ ਪਟਕਾ ਬਣ ਸਕਦਾ ਹੈ, ਪਰ ਉੱਤੇ ਉਹਦੇ ਹੈਲਮਟ ਹੀ ਪਹਿਨੀ ਹੋਏਗੀ। ਜਾਂ ਕ੍ਰਿਕਟ ਦਾ ਵੀ ਜ਼ਿਕਰ ਕੀਤਾ ਗਿਆ ਕਿ ਕਿੰਨੇ ਸਿੱਖ ਖਿਡਾਰੀ ਜਿਹੜੇ ਹੁਣ ਤੱਕ ਕ੍ਰਿਕਟ ਖੇਡੇ ਨੇ, ਬਿਸ਼ਨ ਸਿੰਘ ਬੇਦੀ ਹੋਰਾਂ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ, ਹਰਭਜਨ ਸਿੰਘ ਵਰਗੇ ਤੱਕ, ਹੁਣ ਵੀ ਅਰਸ਼ਦੀਪ ਮੁੰਡਾ ਤੁਹਾਡੇ ਸਾਹਮਣੇ ਹੈ ਮੌਜੂਦ ਇੰਡੀਆ ਦੀ ਟੀਮ 'ਚ, ਤਾਂ ਉਹ ਕਹਿੰਦੇ ਕਿ ਵੀ ਉਹ ਵੀ ਤੱਕ ਇਸ ਤਰ੍ਹਾਂ ਹੀ ਪਾਉਂਦੇ ਰਹੇ ਆ, ਹੈਲਮਟ ਪਾਉਂਦੇ ਰਹੇ ਆ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ। ਤਾਂ ਦੇਖੋ ਪ੍ਰਵੀਨ ਜੀ, ਇਹਦੇ ਵਿੱਚ ਹੁਣ ਇੱਕ ਚੀਜ਼ ਤੇ ਸਾਫ਼ ਹੈ ਕਿ ਚਲੋ ਠੀਕ ਆ, ਕੁਝ ਚੀਜ਼ਾਂ ਹਾਲੇ ਅਸਪਸ਼ਟ ਨੇ, ਕੁਝ ਚੀਜ਼ਾਂ ਬਾਰੇ ਇੰਨੀ ਜ਼ਿਆਦਾ ਸਪਸ਼ਟਤਾ ਨਹੀਂ ਹੈ, ਤੇ ਦੂਜੀਆਂ ਕੁਝ ਚੀਜ਼ਾਂ ਬਾਰੇ ਆਪਾਂ ਨੂੰ ਇੰਨੀ ਜਾਣਕਾਰੀ ਨਹੀਂ ਹੈਗੀ, ਕਿਉਂਕਿ ਮਾਮਲੇ ਜਿਹੜੇ ਧਰਮ ਨਾਲ ਜੁੜੇ ਹੁੰਦੇ ਆ। ਇਸ ਮਾਮਲੇ ਦੇ ਵਿੱਚ ਇੱਕ ਚੀਜ਼ ਵੇਖਣ ਵਾਲੀ ਹੈ ਕਿ ਜੇ ਤੁਸੀਂ ਐਸਾ ਕਰ ਰਹੇ ਹੋ, ਤੁਹਾਨੂੰ ਪਤਾ ਕਿ ਸਿੱਖਾਂ ਨੂੰ ਆਪਾਂ ਦੇਖਿਆ ਕਿ ਮੋਟਰ ਵਹੀਕਲ ਐਕਟ ਦੇ ਵਿੱਚ ਵੀ ਛੋਟ ਦਿੱਤੀ ਗਈ ਹੈ। ਜਦੋਂ ਇਹੋ ਜਿਹਾ ਮੁੱਦਾ ਹੈ ਕਿ ਸਿੱਖ ਜਿਹੜੇ ਆ ਬਹੁਤ ਸੰਵੇਦਨਸ਼ੀਲ ਹੁੰਦੇ ਆ ਆਪਣੇ ਇਹਨਾਂ ਧਾਰਮਿਕ ਚਿੰਨ੍ਹਾਂ ਜਾਂ ਧਾਰਮਿਕ ਮਸਲਿਆਂ ਬਾਬਤ, ਤਾਂ ਤੁਸੀਂ ਕਿਉਂ ਨਹੀਂ ਕੋਈ ਰਾਏ ਮਸ਼ਵਰਾ ਕਰਦੇ? ਮੇਨ ਗੱਲ ਤੇ ਹੈ ਜੀ, ਵੱਡੀ ਗੱਲ ਤੇ ਹੈ, ਤੁਹਾਡੇ ਰਿਟਾਇਰਡ ਫੌਜੀ ਅਧਿਕਾਰੀ ਬਹੁਤ ਸਿੱਖ ਨੇ, ਤੁਹਾਡੇ ਮੌਜੂਦਾ ਅਧਿਕਾਰੀ ਬਹੁਤ ਨੇ, ਤੁਸੀਂ ਇਸ ਤੋਂ ਇਲਾਵਾ ਐਸਜੀਪੀਸੀ ਦੇ ਨਾਲ ਕੋਈ ਤੁਸੀਂ ਤਾਲਮੇਲ ਕਰ ਸਕਦੇ ਹੋ। ਤੁਸੀਂ ਫਿਰ ਜੇ ਕੋਈ ਮਤਲਬ ਕਿ ਮੈਂ ਇੱਕ ਡਿਫੈਂਸ ਦੇ ਬਾਹਰ ਨੂੰ ਸੁਣ ਰਿਹਾ ਸੀਗਾ, ਉਹ ਕਹਿੰਦੇ ਕਿ ਜੇ ਇਸ ਤਰ੍ਹਾਂ ਕੁਝ ਵੀ ਕਰਨਾ ਤਾਂ ਪਹਿਲਾਂ ਤੁਹਾਨੂੰ ਅਮੈਂਡਮੈਂਟਸ ਲੈ ਕੇ ਆਉਣੀਆਂ ਪੈਣਗੀਆਂ ਜੀ, ਤੁਹਾਨੂੰ ਸਦਨ ਦੇ ਵਿੱਚ ਜਾਣਾ ਪਵੇਗਾ। ਉਹ ਖੁਦ ਬ੍ਰਿਗੇਡੀਅਰ ਰਿਟਾਇਰ ਹੋਏ ਨੇ, ਤਾਂ ਉਹ ਕਹਿੰਦੇ ਕਿ ਇਸ ਤਰ੍ਹਾਂ ਤੁਸੀਂ ਐਮਰਜੈਂਸੀ ਬੇਸਿਸ ਦਾ ਕਹਿ ਕੇ ਕਿ ਇਸ ਤਰ੍ਹਾਂ ਨਹੀਂ ਕਰ ਸਕਦੇ ਜੀ। ਸਿੱਖ ਬਹੁਤ ਅਹਿਮ ਹਿੱਸਾ ਨੇ ਆਰਮੀ ਦਾ, ਇਸ ਵੇਲੇ ਦੱਸੀ ਜਾਂਦੀ ਹੈ ਕਿ ਗਿਣਤੀ 90,000 ਤੋਂ ਵੱਧ ਹੈ।
ਜੀ ਜੀ। ਹਾਲਾਂਕਿ ਇੱਕ ਅੰਕੜਾ ਹੈ, ਅੰਦਾਜ਼ਨ ਹੈ, ਕੋਈ ਪੱਕੀ ਨਹੀਂ ਹੈ, ਪਰ ਮੇਰੇ ਖਿਆਲ ਦੇ ਨਾਲ ਹੋ ਸਕਦਾ ਵੱਧ ਵੀ ਹੋਵੇ ਫੌਜਾਂ ਦੇ ਵਿੱਚ ਗਿਣਤੀ ਜਿਹੜੀ ਹੈ ਆਪਣੇ ਸਿੱਖਾਂ ਦੀ। ਤੋ ਇਹ ਹੁਣ ਵੇਖਣ ਵਾਲਾ ਮਸਲਾ ਹੈ, ਕੱਲੀ ਆਰਮੀ ਦਾ ਸ਼ਾਇਦ ਅੰਕੜਾ ਹੋਏਗਾ, ਕਿਉਂਕਿ ਉਸ ਤਰ੍ਹਾਂ ਤਾਂ ਬਹੁਤ ਜ਼ਿਆਦਾ ਗਿਣਤੀ ਬਣ ਜਾਏਗੀ। ਤੋ ਇਹ ਸਾਰਾ ਜਿਹੜਾ ਮਸਲਾ ਹੈ ਜੋ ਮੈਂ ਤੁਹਾਨੂੰ ਹੁਣ ਤੱਕ ਦੱਸਿਆ ਸ਼ੁਰੂ ਤੋਂ ਲੈ ਕੇ, ਅਸਲ ਦੇ ਵਿੱਚ 12,730 ਬੈਲਿਸਟਿਕ ਹੈਲਮਟ ਖਰੀਦਣ ਦੀ ਜਿਹੜੀ ਐਮਰਜੈਂਸੀ ਪ੍ਰੋਕਿਉਰਮੈਂਟ ਇਹ ਆਈ ਸੀ ਸਾਹਮਣੇ। ਉਸ ਤੋਂ ਬਾਅਦ ਫਿਰ ਇਹ ਗੱਲ ਨਿਕਲੀ ਕਿ ਇਹ ਸਿੱਖ ਫੌਜੀਆਂ ਵਾਸਤੇ ਆ। ਫਿਰ ਉਸ ਤੋਂ ਬਾਅਦ ਇਹ ਨਿਕਲਦੀ ਹੈ ਕਿ ਇਹ ਪੱਗ ਦੇ ਉੱਤੋਂ ਪਾਈ ਜਾਏਗੀ, ਤੇ ਫਿਰ ਉਸ ਤੋਂ ਬਾਅਦ ਇਸ ਦਾ ਵਿਰੋਧ ਨਿਕਲਦਾ, ਮਤਲਬ ਕਿ ਕੜੀ ਦਰ ਕੜੀ ਇਹ ਚੀਜ਼ਾਂ ਨਿਕਲੀਆਂ। ਤਾਂ ਕੁੱਲ ਮਿਲਾ ਕੇ ਇਹ ਹੁਣ ਜਿੱਦਾਂ ਕਹ ਲਓ ਕਿ ਖਬਰ ਜਿਹੜੀ ਹੈ ਉਹ ਸਾਫ਼ ਹੈ। ਜਿਵੇਂ ਮੈਂ ਕਿਹਾ ਕਿ ਕੁਝ ਪਹਿਲਾਂ ਖਬਰਾਂ ਆਈਆਂ ਜਿਹੜੀਆਂ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਕਿ ਯਾਰ ਪਤਾ ਨਹੀਂ, ਮਤਲਬ ਕਿ ਐਮਰਜੈਂਸੀ ਬੇਸਿਸ ਤੇ ਫੌਜ ਨੂੰ ਚਾਹੀਦੀਆਂ ਹੋਣਗੀਆਂ ਹੈਲਮਟਾਂ, ਪਰ ਜਿਵੇਂ ਹੀ ਇਹ ਮਸਲਾ ਚੁੱਕਿਆ ਗਿਆ ਜਥੇਦਾਰ ਜੀ ਵੱਲੋਂ ਕਿ ਇਹ ਸਿੱਖਾਂ ਲਈ ਆਈਆਂ ਨੇ, ਤਾਂ ਫਿਰ ਉੱਥੇ ਇਹ ਮਾਮਲਾ ਭਖ ਗਿਆ। ਕਹਿਣ ਦਾ ਭਾਵ ਇਹ ਆ ਕਿ ਸਾਰਾ ਖਬਰ ਦਾ ਜੇ ਤੁਸੀਂ ਤੱਥ ਸਾਰ ਦੇਖੋਗੇ ਤਾਂ ਇਹੋ ਆ ਕਿ ਇਹ ਹੈਲਮਟਾਂ ਸਪੈਸ਼ਲੀ ਜਿਹੜੀਆਂ ਨੇ ਉਹ ਸਿੱਖਾਂ ਵਾਸਤੇ ਮੰਗਵਾਈਆਂ ਗਈਆਂ। ਇਹ ਅਸਲ ਦੇ ਵਿੱਚ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦਾ ਕਹਿਣਾ ਹੈ। ਹਾਂਜੀ ਬਿਲਕੁਲ, ਮਾਮਲਾ ਕਿਉਂਕਿ ਧਾਰਮਿਕ ਜਜ਼ਬਾਤਾਂ ਦੇ ਨਾਲ ਜੁੜਦਾ, ਇਸ ਕਰਕੇ ਮਿੰਟੂ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪਹਿਲਾਂ ਇਸ ਚੀਜ਼ ਨੂੰ ਇੰਨਾ ਸੀਰੀਅਸ ਨਹੀਂ ਲਿਆ ਗਿਆ, ਪਰ ਹੁਣ ਇਹ ਮਸਲਾ ਬਹੁਤ ਸੀਰੀਅਸ ਹੈ। ਤੇ ਜਿਵੇਂ ਕਹਿੰਦੇ ਜਾਣ ਦਾ ਜਿਹੜਾ ਇਹਨਾਂ ਨੇ ਹਵਾਲਾ ਦਿੱਤਾ, ਤਾਂ ਸ਼ਾਇਦ ਇਹ ਸਿੱਖੀ ਸਿਧਾਂਤ ਤੋਂ ਜਾਣੂ ਨਹੀਂ ਕਿ ਸਿੱਖ ਕਦੇ ਵੀ ਫਰਜ਼ ਅਦਾ ਕਰਦੇ ਹੋਏ ਜਾਣ ਦੀ ਪਰਵਾਹ ਨਹੀਂ ਕਰਦੇ, ਉਹ ਹਮੇਸ਼ਾ ਹੀ ਇਸ ਚੀਜ਼ ਲਈ ਤਿਆਰ ਰਹਿੰਦੇ ਨੇ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਮਾਨ ਸਾਹਿਬ ਨੇ ਟੀਮ ਰੰਗਲਾ ਪੰਜਾਬ ਦਾ ਵਿਸਥਾਰ ਕੀਤਾ ਜੀ। ਦੇਖੋ, ਟੀਮ ਰੰਗਲਾ ਪੰਜਾਬ ਨਾਂ ਤੇ ਬਹੁਤ ਸੋਹਣਾ ਹੈ, ਤੇ ਇਸ ਟੀਮ ਦੇ ਵਿੱਚ ਨਾਂ ਉਹਨਾਂ ਨੇ ਹੋਰ ਵੀ ਸ਼ਾਮਲ ਕਰ ਲਏ ਨੇ, ਵਧੀਆ ਗੱਲ ਹੈ। ਦੇਖੋ, ਗੱਲ ਕੀ ਹੈ ਕਿ ਇਹਨਾਂ ਨੇ ਜੋ ਕੁਝ ਹੈਗੇ ਆ, ਜਿਵੇਂ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਅੱਜ ਫੈਸਲਾ ਕੀਤਾ ਗਿਆ, ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ, ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਹੈ, ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਹੈ, ਇਹਨਾਂ ਦੇ ਚੇਅਰਮੈਨ ਵੀ ਨਿਯੁਕਤ ਕੀਤੇ, ਤੇ ਨਾਲ ਨਾਲ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਇੰਪਰੂਵਮੈਂਟ ਟਰਸਟਾਂ ਦੇ ਚੇਅਰਮੈਨ ਆ, ਉਹਨਾਂ ਦੀ ਵੀ ਨਿਯੁਕਤੀ ਕਰ ਦਿੱਤੀ ਗਈ ਆ। ਤਾਂ ਦਰਅਸਲ ਗੱਲ ਕੀ ਹੈ ਕਿ ਉਹਨਾਂ ਨੇ ਇੱਕ ਟਵੀਟ ਕੀਤਾ ਹੈ ਜਿਹਦੇ ਤੇ ਖਬਰ ਬਣੀ ਹੈ ਕਿ ਉਹਨਾਂ ਨੇ ਕਿਹਾ ਕਿ ਸਾਥੀਆਂ ਨੂੰ ਨਵੀਂ ਜ਼ਿੰਮੇਵਾਰੀਆਂ ਲਈ ਬਹੁਤ-ਬਹੁਤ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ, ਟੀਮ ਰੰਗਲਾ ਪੰਜਾਬ ਵਿੱਚ ਜੀ ਆਇਆਂ ਨੂੰ। ਤਾਂ ਇਹ ਸ਼ਬਦ ਬਣ ਗਿਆ ਰੰਗਲਾ ਪੰਜਾਬ। ਵੈਸੇ ਰੰਗਲਾ ਪੰਜਾਬ ਆਪਾਂ ਨੂੰ ਵੀ ਪਤਾ ਹੈ, ਤੇ ਇਹਦੇ ਰੰਗ ਕਿੰਨੇ ਕੁ ਇਸ ਵੇਲੇ ਗੂੜੇ ਆ, ਇਹ ਸਭਨਾਂ ਨੂੰ ਪਤਾ ਹੈ। ਤਾਂ ਖੈਰ ਦੇਖੋ, ਗੱਲ ਕੀ ਹੈ ਪ੍ਰਵੀਨ ਜੀ, ਇਹ ਜਿਹੜੇ ਬੋਰਡ ਬਣੇ ਹੋਏ ਨੇ, ਕਾਰਪੋਰੇਸ਼ਨਸ ਨੇ ਜਾਂ ਇੰਪਰੂਵਮੈਂਟ ਟਰਸਟ ਨੇ, ਉਹ ਹੌਲੀ ਹੌਲੀ ਖਾਲੀ ਹੋਏ ਅਹੁਦੇ, ਤਾਂ ਉਹਨਾਂ ਤੇ ਤਕਰੀਬਨ ਉਹੀ ਬੰਦੇ ਬਿਠਾਏ ਜਾਂਦੇ ਆ ਜਿਵੇਂ ਆਪਾਂ ਆਮ ਰਵਾਇਤੀ ਰਾਜਨੀਤੀ ਚ ਵੇਖਦੇ ਆ ਕਿ ਕੋਈ ਟਿਕਟ ਤੋਂ ਰਹਿ ਗਿਆ ਤਾਂ ਉਹਦੀ ਸੈਟਿੰਗ ਚੇਅਰਮੈਨੀ ਤੇ, ਜੇ ਕੋਈ ਚੇਅਰਮੈਨੀ ਤੋਂ ਰਹਿ ਗਿਆ ਤੇ ਉਹਨੂੰ ਛੋਟਾ ਹੁੰਦਾ। ਮੈਂ ਤਾਂ ਇਹ ਵੀ ਸੁਣ ਰਿਹਾ ਸੀ, ਮੈਂ ਆਪਣੇ ਇੱਕ ਮਿੱਤਰ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਨੇ, ਉਹ ਕਹਿੰਦੇ ਸੀਗੇ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ ਚ ਸਾਡੇ ਹਲਕੇ ਇੰਚਾਰਜ ਵੀ ਲੱਗਦੇ, ਤੁਸੀਂ ਦੇਖੋ, ਮਤਲਬ ਕਿ ਇਹ ਵੀ ਪਾਈਪਲਾਈਨ ਚ ਮੁੱਦਾ ਕਿ ਹਲਕਾ ਇੰਚਾਰਜ ਵੀ ਲਾਓ, ਕਿ ਜਿਹੜੇ ਪਿੰਡਾਂ ਚ ਰਹਿ ਗਏ ਨੇ, ਜਿਵੇਂ ਆਪਾਂ ਫਰਜ਼ ਕਰੋ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਮੋਢੀ ਬੰਦਾ ਹੈ, ਮੋਢੀਆਂ ਚੋਂ ਹੈ ਕੋਈ ਬੰਦਾ, ਤੇ ਉਹ ਕਿਤੇ ਵੀ ਫਿੱਟ ਨਹੀਂ ਬੈਠਾ, ਤਾਂ ਉਹਨੂੰ ਹਲਕਾ ਇੰਚਾਰਜ ਲਾਓ। ਤਾਂ ਹੋ ਸਕਦਾ ਕਿ ਹਲਕਾ ਇੰਚਾਰਜ ਤੋਂ ਥੱਲੇ ਵੀ ਆ ਜਾਣ ਕੋਈ 4-5 ਪਿੰਡਾਂ ਤੇ ਇਸ ਤਰ੍ਹਾਂ ਜ਼ੋਨ ਬਣਾ ਕੇ ਵੀ, ਕਿਉਂਕਿ ਗਾਂ ਦੇਖੋ ਐਡਜਸਟਮੈਂਟ ਤਾਂ ਕਰਨੀ ਪਊਗੀ ਨਾ, ਕੁਛ ਤਾਂ ਕਰਨਾ ਪਊਗਾ ਮੋਤਬਰਾਂ ਨੂੰ। ਕਿਉਂ? ਉਹਦਾ ਕਾਰਨ ਇਹ ਹੈ ਕਿ 2024 ਵਾਲਾ ਇਲੈਕਸ਼ਨ ਲੜਨਾ, ਵੱਡਾ ਇਲੈਕਸ਼ਨ ਜਿਹੜਾ ਕਿ ਪਿੰਡਾਂ ਚੋਂ ਹੀ ਹੋ ਕੇ ਗੁਜ਼ਰੇਗਾ, ਦਿਹਾਤੀ ਇਲਾਕਿਆਂ ਚ ਹੋ ਕੇ ਗੁਜ਼ਰੇਗਾ। ਫਿਰ ਨਿਗਮ ਦਾ ਇਲੈਕਸ਼ਨ ਹੈ, ਉਹ ਸ਼ਹਿਰੀ ਹਲਕਿਆਂ ਚੋਂ ਹੋ ਕੇ ਗੁਜ਼ਰੇਗਾ, ਉੱਥੇ ਵੀ ਤੁਹਾਨੂੰ ਐਡਜਸਟਮੈਂਟ ਕਰਨੀ ਪਵੇਗੀ। ਜਿੱਦਾਂ ਹੁਣ ਆਪਾਂ ਦੇਖ ਰਹੇ ਹਾਂ, ਖਾਸ ਤੌਰ ਤੇ ਕਾਰਪੋਰੇਸ਼ਨ ਹੋ ਗਿਆ, ਡਿਵੈਲਪਮੈਂਟ ਬੋਰਡ ਹੋ ਗਿਆ, ਫਿਰ ਇਸ ਤੋਂ ਇਲਾਵਾ ਇੰਪਰੂਵਮੈਂਟ ਟਰਸਟਾਂ ਹੋ ਗਈਆਂ, ਇਹ ਸਾਰਾ ਸ਼ਹਿਰੀ ਇਲਾਕੇ ਨਾਲ ਜੁੜਦਾ ਹੈ। ਤੇ ਸ਼ਹਿਰਾਂ ਵਾਲੀ ਵੀ ਐਡਜਸਟਮੈਂਟ ਹੋ ਜਾਵੇ, ਤੇ ਫਿਰ ਹੌਲੀ ਹੌਲੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹ ਵੀ ਪਾਈਪਲਾਈਨ ਦੇ ਵਿੱਚ ਹੈ ਕਿ ਆਉਣ ਵਾਲੇ ਸਮੇਂ 'ਚ ਹਲਕਾ ਇੰਚਾਰਜ ਵੀ ਲਾਏ ਜਾ ਸਕਦੇ ਆ। ਤੇ ਹੈ ਉਹ ਰਵਾਇਤੀ ਕਿਰਤੀ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ, ਕੋਈ ਟਿਕਟ ਤੋਂ ਰਹਿ ਗਿਆ, ਉਹਨੂੰ ਕਹਿ ਦਿੱਤਾ ਕਿ ਕੋਈ ਗੱਲ ਨਹੀਂ, ਤੂੰ ਇੱਧਰ ਆ ਜਾਈਂ। ਜੇ ਉਹਦੀ ਦਾਅਵੇਦਾਰੀ 'ਚ 2-3 ਹੋਰ ਨੇ, ਉਹਨਾਂ ਨੂੰ ਐਡਜਸਟ ਕਿਤੇ ਹੋਰ ਕਰ ਦਿੱਤਾ। ਇਹੀ ਰਾਜਨੀਤੀ ਇਸੇ ਤਰ੍ਹਾਂ ਹੀ ਚੱਲਦੀ ਹੁੰਦੀ ਆ। ਬਾਕੀ ਵੇਖੋ, ਇਹਨਾਂ ਦੇ ਵਿੱਚ ਕਿੰਨੇ ਪਿਆਰੇ ਸ਼ਬਦ ਆਉਂਦੇ ਆ। ਇਹ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਹੈ ਜੀ, ਇਹ ਹੈਗਾ ਪੰਜਾਬ
ਤੇ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਹੈ ਜੀ, ਇਹ ਇੰਪਰੂਵਮੈਂਟ ਹੈ। ਇੰਪਰੂਵਮੈਂਟ ਦਾ ਮਤਲਬ ਵੀ ਤੁਸੀਂ ਸਮਝਦੇ ਹੋ, ਤੁਸੀਂ ਤੇ ਜ਼ਿਆਦਾ ਪੜ੍ਹੇ ਹੋ, ਕਿ ਇੰਪਰੂਵਮੈਂਟ ਦਾ ਵੀ ਅਸਰ ਇਸ ਤਰ੍ਹਾਂ ਹੀ ਪੈਂਦਾ ਨਾ ਕਿ ਇੰਪਰੂਵ ਹੋ ਰਿਹਾ ਜੀ। ਤਾਂ ਉਹ ਕਿੰਨਾ ਕੁ ਇੰਪਰੂਵ ਹੁੰਦਾ, ਕਿੰਨਾ ਕੁ ਡਿਵੈਲਪ ਹੁੰਦਾ ਹੈ ਨਾ ਜੀ। ਇਹ ਤਾਂ ਹੁਣ ਅੱਖਰ ਤਾਂ ਵਿੱਚ ਹੈਗੇ ਨੇ ਅਹੁਦਿਆਂ ਦੇ ਜੀ ਜੀ, ਇਹ ਕਿੰਨਾ ਕੁ ਹੁੰਦਾ ਇਹ ਸਮਾਂ ਦੱਸੇਗਾ। ਇਹ ਦੋਵੇਂ ਸ਼ਬਦ ਮਹੱਤਵਪੂਰਨ ਹੈ ਕਿ ਇੰਪਰੂਵਮੈਂਟ ਕਿੰਨੀ ਕੁ ਵਿਖਾਲੀ ਦਿੰਦੀ ਹੈ ਤੇ ਡਿਵੈਲਪਮੈਂਟ ਕਿੰਨੀ ਕੁ ਹੁੰਦੀ ਹੈ, ਤੇ ਜਾਂ ਫਿਰ ਉਹ ਕੱਲੀ ਬਸ ਇੱਕ ਕੁਰਸੀ ਦੇਣੀ ਹੈ, ਨਾਲ ਸਟਾਫ ਦੇਣਾ, ਕੁਝ ਤਨਖਾਹ ਦੇਣੀ ਹੈ ਤੇ ਚੁੱਪ ਕਰਕੇ ਬੈਠੇ ਰਹੋ ਪਾਰਟੀ ਲਈ, ਜੋ ਤੁਹਾਨੂੰ ਮਿਲਦਾ ਆਨੰਦ ਲਓ ਤੇ ਇਲੈਕਸ਼ਨ ਦੇ ਵਿੱਚ ਸਾਨੂੰ ਵੋਟਾਂ ਲੈ ਕੇ ਦਿਓ, ਬਸ ਫਾਰਮੂਲਾ ਹੀ ਹੋ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਦੀ। ਆਮ ਆਦਮੀ ਪਾਰਟੀ ਦੇ ਧੜੱਲੇਦਾਰ ਲੀਡਰਾਂ ਦੇ ਵਿੱਚੋਂ ਇੱਕ ਨੇ, ਮੰਝੇ ਵੇ ਸਿਆਸਤਦਾਨ ਨੇ, ਹੰਡੇ ਵੇ ਵੀ ਕਹਿ ਸਕਦੇ ਹਾਂ, ਮੰਝੇ ਵੇ। 21 ਸਾਲ ਪੁਰਾਣੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਜੀ। ਕੀ ਹੈ ਪੂਰਾ ਮਾਮਲਾ ਮਿੰਟੂ ਜੀ? ਦੇਖੋ 21 ਸਾਲ ਪਹਿਲਾਂ ਸੰਜੇ ਸਿੰਘ ਆਮ ਆਦਮੀ ਪਾਰਟੀ ਚ ਤਾਂ ਹੋਏਗਾ ਨਹੀਂ, ਸਾਫ਼ ਜੀ ਗੱਲ ਹੈ, ਕਿਉਂਕਿ ਉਦੋਂ ਆਮ ਆਦਮੀ ਪਾਰਟੀ ਹੀ ਨਹੀਂ ਸੀ। ਤਾਂ ਇਹਦਾ ਮਤਲਬ ਇਹ ਹੈ ਕਿ ਇਹ ਜਿਸ ਵੇਲੇ ਦੀ ਗੱਲ ਹੈ ਉਸ ਵੇਲੇ ਇਹ ਕਿਸੇ ਹੋਰ ਪਾਰਟੀ ਲਈ ਨੇਤਾਗਿਰੀ ਕਰ ਰਹੇ ਹੋਣਗੇ। ਉਹ ਪਾਰਟੀ ਪਤਾ ਕਿਹੜੀ ਸੀਗੀ? ਜੀ, ਉਹ ਪਾਰਟੀ ਸੀ ਸਮਾਜਵਾਦੀ ਪਾਰਟੀ। ਤਾਂ ਉਸ ਸਮੇਂ ਇਹਨਾਂ ਦੇ ਗੱਲ ਚ ਉਹਨਾਂ ਦਾ ਬਸਤਾ ਹੁੰਦਾ ਸੀ, ਇਹ ਯਾਦਵਾਂ ਦੇ ਮਤਲਬ ਕਿ ਪਰਿਵਾਰ ਦੇ ਖਸਮ ਖਾਸ ਸਨ ਜੀ। ਤਾਂ ਅੱਜ ਤੋਂ 21 ਸਾਲ ਪਹਿਲਾਂ ਸਰਕਾਰ ਜਿਹੜੀ ਸੀਗੀ, ਉਹ ਸਰਕਾਰ ਸੀਗੀ ਰਾਜਨਾਥ ਸਿੰਘ ਹੋਰਾਂ ਦੀ ਜੀ, ਤੇ ਜਿਹੜੇ ਇਸ ਵੇਲੇ ਹੈਗੇ ਨੇ ਸ਼ਾਇਦ ਆਪਾਂ ਕਹਿ ਲਈਏ ਰੱਖਿਆ ਮੰਤਰੀ, ਜਿਹਦੀ ਆਪਾਂ ਗੱਲ ਕਰ ਰਹੇ ਹਾਂ ਇਸ ਟਾਈਮ। ਤਾਂ ਇਹਨਾਂ ਨੇ ਉਸ ਵੇਲੇ ਜਿਹੜੀ ਉਹ ਤਤਕਾਲੀ ਭਾਜਪਾ ਸਰਕਾਰ ਸੀ ਉਹਦੇ ਖਿਲਾਫ ਸੜਕ ਜਾਮ ਕੀਤੀ ਸੀ, ਪ੍ਰਦਰਸ਼ਨ ਕੀਤਾ ਸੀ। ਇਹ ਸੁਲਤਾਨਪੁਰ ਸ਼ਹਿਰ ਹੈ ਨਾ ਜਿਹੜਾ, ਉਹ ਇਹਨਾਂ ਦਾ ਆਪਣਾ ਸ਼ਹਿਰ ਹੈ, ਸੁਲਤਾਨਪੁਰ ਤੋਂ ਨੇ ਇਹ। ਤੇ ਉਸ ਟਾਈਮ ਬਿਜਲੀ ਦੇ ਕੱਟ ਬੜੇ ਲੱਗ ਰਹੇ ਸੀਗੇ, ਪਾਣੀ ਦੀ ਕਿੱਲਤ ਸੀਗੀ। ਤਾਂ ਇਹਨਾਂ ਨੇ ਬੁਨਿਆਦੀ ਸਹੂਲਤਾਂ ਵਾਸਤੇ, ਦੇਖੋ ਕੋਈ ਕੰਮ ਮਾੜਾ ਤਾਂ ਨਹੀਂ ਕੀਤਾ। ਜਦੋਂ ਲੋਕਾਂ ਦੀ ਆਵਾਜ਼ ਚੁੱਕਣੀ ਹੋਵੇ ਫਿਰ ਇਹੀ ਚੀਜ਼ਾਂ ਹੁੰਦੀਆਂ ਨੇ ਕਿ ਤੁਸੀਂ ਸੜਕ ਮੱਲੋ, ਰੇਲ ਰੜੀ ਮੱਲੋ। ਇੱਥੇ ਇੰਡੀਆ 'ਚ ਇਹੀ ਚੱਲਦਾ, ਕਿਉਂਕਿ ਦੂਜਾ ਜਿਹੜਾ ਪ੍ਰੋਟੈਸਟ ਹੈ ਉਹ ਤਾਂ ਕੋਈ ਗੌਲਦਾ ਹੀ ਨਹੀਂ ਭਾਈ। ਤੂੰ ਲੈ ਕੇ ਬੈਠਾ ਰਹਿ ਕਾਲਾ ਝੰਡਾ, ਕਿਸੇ ਨੇ ਪੁੱਛਣਾ ਨਹੀਂ, ਲੋਕਾਂ ਨੇ ਕਹਿਣਾ ਤਾਂ ਦਿਮਾਗ ਹਿੱਲ ਗਿਆ ਜੀ। ਤਾਂ ਖੈਰ ਗੱਲ ਇਹ ਹੈ ਕਿ ਭਾਈ ਉਹ ਫਿਰ ਮੁਕੱਦਮੇ ਬਣ ਜਾਂਦੇ, ਤੁਹਾਨੂੰ ਪਤਾ ਹੈ। ਆ ਹੁਣ ਜਿਵੇਂ ਤੁਸੀਂ ਦੇਖੋਗੇ ਆਪਣੇ ਜਿਹੜੇ ਹੈਗੇ ਸਦਨ ਦੇ ਸਪੀਕਰ ਹੈ, ਉਹਨਾਂ ਤੋਂ ਲੈ ਕੇ ਕੈਬਨਿਟ ਮਿਨਿਸਟਰ ਕਿੰਨੇ ਹੈ, ਖੁਦ ਜਿਹੜੇ ਮੁੱਖ ਮੰਤਰੀ ਹੈ, ਉਹ ਸਾਰੇ ਕੇਸਾਂ ਦੇ ਵਿੱਚ ਘਿਰੇ ਹੋਏ ਨੇ ਜੀ। ਜ਼ਿਆਦਾ ਕੇਸ ਇਹ ਨਹੀਂ ਹੈਗੇ ਕਿ ਇਹਨਾਂ ਨੇ ਉੱਥੇ ਡਰਮ 'ਚ ਗੁੜ ਘੋਲ ਲਿਆ ਤੇ ਭੱਠੀ ਲਾ ਲਈ, ਸ਼ਰਾਬ ਕੱਢ ਲਈ ਤੇ ਫੜੇ ਗਏ, ਭੱਠੀ ਫੜੀ ਗਈ ਹੈ। ਜ਼ਿਆਦਾਤਰ ਇਹਨਾਂ ਦੇ ਕੇਸ ਜਿਹੜੇ ਤੁਸੀਂ ਦੇਖੋਗੇ ਪੰਜਾਬ ਦੀ ਰਾਜਨੀਤੀ ਤਾਂ ਖਾਸ ਤੌਰ ਤੇ ਕੁਝ ਕੇਸ ਤਾਂ ਹੁਣ ਜਿਵੇਂ ਮੰਨ ਲਓ ਕਿਸੇ ਤੇ ਬਲਾਤਕਾਰ ਦਾ ਹੈ, ਕਿਸੇ ਤੇ ਕਰਪਸ਼ਨ ਦਾ, ਉਹ ਤਾਂ ਵੱਖਰੇ ਹੋ ਗਿਆ ਨਾ। ਕਿ ਜ਼ਿਆਦਾਤਰ ਕੇਸ ਇਹਨਾਂ 'ਚ ਇਹ ਹੁੰਦੇ ਆ ਕਿ ਜਿਵੇਂ ਕੋਈ 188 ਆਪਾਂ ਦੇਖਿਆ ਕੋਵਿਡ ਪ੍ਰੋਟੋਕਾਲ ਸੀ, ਉਹਦੀ ਉਲੰਘਣਾ ਕਰ ਦਿੱਤੀ, ਉਹ ਮੁਕੱਦਮਾ ਦਰਜ ਹੋ ਗਿਆ, ਜਾਂ ਕੋਈ ਹਾਈਵੇ ਜਾਮ ਕਰ ਦਿੱਤਾ। ਸੋ ਇਹ ਕੇਸ ਇਸੇ ਤਰ੍ਹਾਂ ਹੀ ਆ। ਮੰਨ ਲਓ ਅੱਜ ਫਰਜ਼ ਕਰੋ ਕਿ ਕਿਸੇ ਤੇ ਕੇਸ ਚੱਲਦਾ, ਭਗਵੰਤ ਮਾਨ ਹੋਰਾਂ ਤੇ ਚੱਲਦਾ, ਹੋ ਸਕਦਾ 20 ਸਾਲ ਬਾਅਦ ਉਹਦਾ ਫੈਸਲਾ ਆਵੇ, ਕਿਉਂਕਿ ਅਦਾਲਤਾਂ ਦੇ ਵਿੱਚ ਇੰਨਾ ਸਮਾਂ ਲੱਗ ਜਾਂਦਾ ਹੈ। ਹਾਂਜੀ ਹਾਂਜੀ, ਸਜ਼ਾ ਦਿੱਤੀ ਗਈ ਹੈ 2 ਮਹੀਨੇ, 2 ਮਹੀਨੇ ਦੀ ਕੀ ਹੈ ਕਿ ਸੰਜੇ ਸਿੰਘ ਕਿਹੜਾ ਜੇਲ੍ਹ 'ਚ ਜਾਊਗਾ, ਜ਼ਮਾਨਤ ਕਰਾ ਲੇਗਾ, ਉਹਦੇ ਲਈ ਅਦਾਲਤ ਦੇ ਵਿੱਚ ਫਾਈਲ ਪਈ ਰਹੇਗੀ। ਤੇ ਉਦੋਂ ਤੱਕ ਨੂੰ ਤੇ ਮੇਰੇ ਖਿਆਲ ਦੇ ਨਾਲ ਜਦੋਂ ਇਹ ਦੁਬਾਰਾ ਖਬਰ ਆਪਾਂ ਇਸ ਫੈਸਲੇ ਦੀ ਕਰੀਏ ਤੇ ਸ਼ਾਇਦ ਹੋ ਸਕਦਾ ਹੈ ਕਿ ਆਪਣੇ ਚੋਂ ਬਹੁਤ ਸਾਰੇ ਬੰਦੇ ਸੰਸਾਰ 'ਚ ਹੀ ਨਾ ਹੋਣ ਜੀ। ਮਤਲਬ ਕਿ ਇੰਨੀ ਪੁਰਾਣੀ ਹੋ ਜਾਏਗੀ ਇਹ ਫਾਈਲ ਤੁਰਦੀ। ਆਪਾਂ ਹੁਣ ਕਿੰਨੇ ਚਿਰ ਬਾਅਦ ਇਹਦੀ ਖਬਰ ਕਰ ਰਹੇ ਹਾਂ ਕਿ ਇਹ ਫੈਸਲਾ ਆਇਆ ਹੈ। 2001 ਦੀ ਗੱਲ ਹਿਸਾਬ ਲਾ ਲਓ ਤਾਂ 22 ਸਾਲ ਬਾਅਦ ਇਹ ਫੈਸਲਾ ਹੈ, ਤੇ ਸਜ਼ਾ ਕਿੰਨੀ ਹੋਈ ਹੈ? 2 ਮਹੀਨੇ ਜੀ। ਪਰ ਲੀਡਰ ਉਹਨੂੰ ਵੀ ਚੈਲੰਜ ਕਰੇਗਾ, ਕਿਉਂਕਿ ਜੇ ਨਹੀਂ ਚੈਲੰਜ ਕਰੇਗਾ ਤਾਂ ਉਹਨੂੰ ਜੇਲ੍ਹ ਜਾਣਾ ਪਏਗਾ 2 ਮਹੀਨੇ ਵਾਸਤੇ। ਹੁਣ ਚੈਲੰਜ ਕੀਤਾ ਤਾਂ ਪ੍ਰਕਿਰਿਆ ਤਾਂ ਉਹੀ ਰਹਿਣੀ ਹੈ ਨਾ ਜੀ, ਪ੍ਰਕਿਰਿਆ ਉਹੀ ਰਹਿਣੀ ਹੈ। ਚਾਹੇ ਉਹ ਕੋਈ ਵੀ ਕੇਸ ਹੈ, ਜਿਹਨੂੰ ਵੀ ਮਰਜ਼ੀ ਚੈਲੰਜ ਕਰੋਗੇ ਸਜ਼ਾ ਨੂੰ, ਉਹ ਫਾਈਲ ਤਾਂ ਉਧਰ ਹੀ ਘੁੰਮਣੀ ਹੈ, ਉਤਰਾ ਹੀ ਫਿਰ ਜਾ ਕੇ ਬਹਿਸ ਹੋਣੀ ਹੈ ਨਵੇਂ ਸਿਰੇ ਤੋਂ, ਸਾਰੀਆਂ ਚੀਜ਼ਾਂ ਨਵੇਂ ਸਿਰੇ ਤੋਂ ਸੁਣੀਆਂ ਜਾਣੀਆਂ ਨੇ। ਸੋ ਲਿਹਾਜ਼ਾ ਇਹ ਸਾਡੀ ਇੱਕ ਕਹਿ ਲਓ ਕਿ ਨਿਆਂ ਪ੍ਰਬੰਧ ਦੀ ਨਕੰਮੇਪਣ ਦੀ ਨਿਸ਼ਾਨੀ ਹੈ। ਬਹੁਤ ਸਮਾਂ ਲੱਗਦਾ ਹੈ। ਅੱਜ ਮੈਂ ਇੱਕ ਕੇਸਾਂ ਦੀ ਲਿਸਟ ਪੜ੍ਹ ਰਿਹਾ ਸੀਗਾ, ਜਿਹਦੇ ਚ ਪ੍ਰਵੀਨ ਜੀ ਇੱਕ ਕੇਸ 1953 ਦਾ ਹੈ, 1953 ਦਾ ਹਿਸਾਬ ਲਾ ਲਓ। ਤੇ ਜਿਹੜੇ ਸਭ ਤੋਂ ਕਹਿ ਲਓ ਕਿ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਹੈ, ਉਹਨਾਂ ਦਾ ਜਨਮ ਹੀ 1956 ਚ ਹੋਇਆ ਹੈ।
ਮਤਲਬ ਕਿ ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦੇ ਜਨਮ ਤੋਂ ਪਹਿਲਾਂ ਦੇ ਵੀ ਕੇਸ ਉੱਥੇ ਪਏ ਨੇ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸੁਪਰੀਮ ਕੋਰਟ ਦੇ ਉਸ ਫੈਸਲੇ ਦੀ ਜਿਹੜਾ ਚੰਡੀਗੜ੍ਹ ਦੇ ਵਿੱਚ ਕੁਝ ਲੋਕਾਂ ਤੇ ਬਿਜਲੀ ਬਣ ਕੇ ਡਿੱਗਿਆ ਜੀ। ਹਾਂ, ਹੁਣ ਇਹ ਕਹਿਣਗੇ ਸਾਰੇ ਤੈਨੂੰ ਬਿਜਲੀ ਬਿਜਲੀ ਕਹਿਣ, ਕਿਉਂਕਿ ਬਿਜਲੀ ਤੇ ਆਉਂਦੀ ਹੀ ਨਹੀਂ ਹੈ, ਤਾਂ ਫਿਰ ਇਸੇ ਫੈਸਲੇ ਨੂੰ ਬਿਜਲੀ ਬਿਜਲੀ ਕਹਿਣਗੇ। ਤਾਂ ਦੇਖੋ ਮਸਲਾ ਕੀ ਹੈ ਕਿ ਇਹ ਜਿਹੜਾ ਮਾਮਲਾ ਸੀਗਾ, ਉਹ ਮਾਮਲਾ ਕੀ ਹੈ ਕਿ ਚੰਡੀਗੜ੍ਹ ਦੇ ਵਿੱਚ ਇੱਕ ਫਲੋਰ ਸਿਸਟਮ ਚੱਲਦਾ ਹੈ ਕਿ ਫਲੋਰ ਬਣਾ ਬਣਾ ਕੇ ਲੋਕੀ ਵੇਚੀ ਜਾਂਦੇ ਆ, ਵੇਚੀ ਜਾਂਦੇ ਆ, ਵੇਚੀ ਜਾਂਦੇ ਆ, ਤੇ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਸੀਗਾ। ਤਾਂ ਅਖੀਰ ਕੀ ਹੋਇਆ ਕਿ ਚੰਡੀਗੜ੍ਹ ਦੀ ਜਿਹੜੀ ਇੱਕ ਰੈਜ਼ੀਡੈਂਟ ਐਸੋਸੀਏਸ਼ਨ ਹੈ, ਉਹ ਚਲੇ ਗਈ ਸੀ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚੋਂ ਜਦੋਂ ਇਹ ਫੈਸਲਾ ਆਇਆ ਤਾਂ ਬੜੀ ਇੱਕ ਇਤਿਹਾਸਿਕ ਮਿਸਾਲ ਵੀ ਵੇਖਣ ਨੂੰ ਮਿਲੀ ਸੀ, ਜਿੱਥੇ ਜੱਜ ਸਾਹਿਬ ਨੇ ਆਖਿਆ ਸੀਗਾ ਫੈਸਲਾ ਸੁਣਾਉਣ ਲੱਗਿਆ ਕਿ ਅਸੀਂ ਹੱਥ ਜੋੜ ਕੇ ਪਹਿਲਾਂ ਤਾਂ ਮਾਫੀ ਮੰਗਦੇ ਹਾਂ ਕਿ ਸਾਨੂੰ ਇਸ ਫੈਸਲੇ ਨੂੰ ਸੁਣਾਉਣ ਦੇ ਵਿੱਚ 2 ਮਹੀਨੇ ਦੀ ਦੇਰੀ ਹੋ ਗਈ। ਇਹ ਸੁਪਰੀਮ ਕੋਰਟ ਦੇ ਵਿੱਚ ਇਹ ਪਹਿਲਾ ਮਾਮਲਾ ਸੀਗਾ ਅੱਜ ਤੱਕ ਦੇ ਇਤਿਹਾਸ ਦਾ ਕਿ ਜਦੋਂ ਕਿਸੇ ਜੱਜ ਨੇ ਫੈਸਲੇ ਦੀ ਦੇਰੀ ਵਾਸਤੇ ਸਿੱਧੀ ਮਾਫੀ ਮੰਗੀ ਹੋਵੇ। ਠੀਕ ਹੈ ਜੀ, ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਕਿੰਨਾ ਮਹੱਤਵਪੂਰਨ ਹੋਏਗਾ। ਫਿਰ ਇੱਥੇ ਕੀ ਹੈ ਕਿ ਇਹਦੇ ਪਹਿਲੇ ਫੇਜ਼ ਦੇ ਵਿੱਚ 1 ਤੋਂ 30 ਸੈਕਟਰ ਤੱਕ ਆ, ਇਹ ਸਾਰੇ ਜਿੰਨੇ ਹੈਗੇ ਨੇ ਫਲੋਰ ਵਾਈਜ਼ ਕੀ ਹੈ ਕਿ ਫਰਜ਼ ਕਰੋ ਕਿ ਮਤਲਬ ਕਿ ਇੱਕ ਮਕਾਨ ਹੈ, ਉਹਦੇ ਉੱਤੇ ਫਲੋਰ ਹੋ ਗਏ ਨਾ, ਅਪਾਰਟਮੈਂਟ ਕਹਿ ਲਓ। ਇਹ ਇਸ ਤਰ੍ਹਾਂ ਬਣਾ ਕੇ ਜਿਹੜੇ ਵੇਚੇ ਜਾਂਦੇ ਸਨ ਘਰ, ਇਹਨਾਂ ਤੇ ਰੋਕ ਲਾ ਦਿੱਤੀ ਗਈ ਤੇ ਕਿਹਾ ਗਿਆ ਕਿ ਦੇਖੋ ਜਿਹੜਾ ਚੰਡੀਗੜ੍ਹ ਦਾ ਮੂਲ ਮਾਡਲ ਆ, ਹੈਰੀਟੇਜ ਹੈ ਜਿਹੜਾ, ਇਹ ਬਈ ਉਹਦੇ ਨਾਲ ਖਿਲਵਾੜ ਆ। ਪਰ ਜਿਵੇਂ ਹੀ ਇਹ ਮਸਲਾ ਜਿਹੜਾ ਉਹ ਸੁਪਰੀਮ ਕੋਰਟ ਚੋਂ ਨਿਬੜਿਆ ਤਾਂ ਦੱਸਦੇ ਕਿ 891 ਫਲੋਰ ਵਾਈਜ਼ ਰਜਿਸਟ੍ਰੇਸ਼ਨ ਜਿਹੜੇ ਹੋ ਚੁੱਕੇ ਸਨ, ਉਹ ਸਾਰੇ ਫਸ ਗਏ। ਕਰੋੜਾਂ ਦੀਆਂ ਡੀਲਾਂ ਜਿਹੜੀਆਂ ਹੋਈਆਂ ਪਈਆਂ ਸਨ, ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਅੜ ਗਈਆਂ, ਜੋ ਉਸਾਰੀਆਂ ਜਿੱਥੇ ਚੱਲ ਰਹੀਆਂ। ਕਿਉਂਕਿ ਤੁਹਾਨੂੰ ਪਤਾ ਚੰਡੀਗੜ੍ਹ ਦੇ ਵਿੱਚ ਇਹ ਤਾਂ ਮਸਲਾ ਹੈ ਨਹੀਂਗਾ ਕਿ ਜੇ ਕੋਈ ਇਸ ਤਰ੍ਹਾਂ ਦਾ ਫੈਸਲਾ ਆ ਗਿਆ ਤਾਂ ਚਲੋ ਕੋਈ ਗੱਲ ਨਹੀਂ, ਲੈ ਦੇ ਕੇ ਚਲਾ ਲਾਂਗੇ। ਚੰਡੀਗੜ੍ਹ ਦੇ ਵਿੱਚ ਇਹ ਚੀਜ਼ਾਂ ਛੇਤੀ ਕੀਤੀਆਂ ਨਹੀਂ ਚੱਲਦੀਆਂ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਤਾਂ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਪਹਿਲਾਂ 20-22 ਸਾਲ ਇਸ ਤਰ੍ਹਾਂ ਕੱਢ ਦਿੱਤੇ, ਜਿਹੜਾ ਉਹ ਐਕਟ ਸੀ ਉਹ ਰੱਦ ਕਰ ਦਿੱਤਾ। ਪਰ ਆਰਬਿਟ੍ਰੇਸ਼ਨ ਐਕਟ ਦੀ ਉਹ ਇੱਕ ਧਾਰਾ ਇਹਨਾਂ ਦੇ ਹੱਥ ਸੀਗੀ 34 ਉਪਬੰਧ 3, ਉਹਦੇ ਚ ਕੀ ਸੀ ਕਿ ਇਹਨਾਂ ਨੇ ਪਰਮਿਸ਼ਨਾਂ ਦੇ ਦਿੱਤੀਆਂ ਕਿ ਹਾਂਜੀ ਇਹ ਫਲਾਣਾ ਦਾ 3 ਜੀਆਂ ਦਾ ਪਰਿਵਾਰ ਸੀ, ਤੇ ਉਹ ਇੱਕ ਇੱਥੇ ਰਹਿੰਦਾ ਹੈ, ਇੱਕ ਉੱਤੇ ਰਹਿੰਦਾ, ਇੱਕ ਉਹਦੇ ਉੱਤੇ ਰਹਿੰਦਾ ਹੈ, ਏਦਾਂ ਦੀਆਂ ਰਜਿਸਟਰੀਆਂ ਹੋਈਆਂ ਗਈਆਂ। ਤੇ ਲੋਕਾਂ ਨੇ ਕੀ ਕੀਤਾ ਕਿ ਕੋਠੀ ਲੈ ਲਈ ਕੋਈ ਕਨਾਲ ਦੀ, 2 ਕਨਾਲ ਦੀ, ਸਮਝਦੇ ਹੋ ਨਾ ਤੁਸੀਂ, ਤੇ ਉਹਨੂੰ ਮੁੜ ਕੇ ਛੱਤ ਕੇ ਇਸ ਹਿਸਾਬ ਦੇ ਨਾਲ ਹੀ ਚਲਾਈ ਗਏ। ਹੁਣ ਪੈ ਗਿਆ ਯੱਬੂ। ਸੋ ਇਹ ਸਾਰਾ ਕੁਛ ਜਿਹੜਾ ਉਹ ਇਸ ਤਰੀਕੇ ਨਾਲ ਚੱਲ ਰਿਹਾ ਸੀਗਾ। ਤਾਂ ਹੁਣ ਇਹ ਫਿਰ ਫੈਸਲਾ ਜਿਹੜਾ ਸੀ ਉਹ ਬਿਜਲੀ ਬਣ ਕੇ ਤੇ ਪੈਣਾ ਹੀ ਸੀਗਾ। ਕਿਉਂ? ਕਿਉਂਕਿ ਇਹਨਾਂ ਨੇ ਪਹਿਲਾਂ ਖਜ਼ਾਨੇ ਨੂੰ ਬਥੇਰੀ ਬਿਜਲੀ ਪਾਈ ਹੋਈ ਆ। ਇਸ ਕਰਕੇ ਸਾਫ਼ ਕਰ ਦਿੱਤਾ ਸੁਪਰੀਮ ਕੋਰਟ ਨੇ ਕਿ ਭਾਈ ਹੁਣ ਇਸ ਤਰ੍ਹਾਂ ਦੀਆਂ ਉਸਾਰੀਆਂ ਜਾਰੀ ਨਹੀਂ ਰਹਿ ਸਕਦੀਆਂ, ਇਸ ਤਰ੍ਹਾਂ ਤੁਸੀਂ ਵਿਕਰੀ ਨਹੀਂ ਕਰ ਸਕਦੇ। ਤਾਂ ਕੁੱਲ ਮਿਲਾ ਕੇ ਉਹ ਜਿਹੜੇ ਲੈਣ ਦੇਣ ਚੱਲ ਰਹੇ ਸੀਗੇ ਇਸ ਬਾਬਤ, ਉਹ ਤਾਂ ਫਿਰ ਪ੍ਰਭਾਵਿਤ ਹੋਣੇ ਸੁਭਾਵਿਕ ਸਨ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸੂਬੇ ਦੀਆਂ ਪੰਚਾਇਤਾਂ ਦੀ। ਆਰਡਰਸ ਦੇ ਬਾਵਜੂਦ ਇਜਲਾਸ ਨਹੀਂ ਬੁਲਾ ਸਕੀਆਂ ਸੂਬੇ ਦੀਆਂ ਪੰਚਾਇਤਾਂ। ਦੇਖੋ ਧਾਲੀਵਾਲ ਸਾਹਿਬ ਨੇ ਚੰਗੀ ਹਿੰਮਤ ਤਾਂ ਬਹੁਤ ਮਾਰੀ ਸੀ, ਐਵੇਂ ਕਹੀਏ, ਬਹੁਤ ਜ਼ੋਰ ਨਾਲ ਤਾੜ ਕੇ ਆਖਿਆ ਸੀਗਾ ਕਿ ਤੁਸੀਂ ਗ੍ਰਾਮ ਸਭਾ ਦੇ ਇਜਲਾਸ ਬੁਲਾਓ। ਪਰ ਅਸਲ ਚ ਕੀ ਹੈ ਕਿ ਇੱਕ ਤੇ ਅਵੇਅਰਨੈਸ ਦੀ ਕਮੀ ਹੈ, ਗ੍ਰਾਮ ਸਭਾ ਬਾਰੇ ਨਾ ਚੇਤਨਤਾ ਇੰਨੀ ਹੈ ਨਹੀਂ ਗੀ ਪਿੰਡਾਂ ਦੇ ਵਿੱਚ। ਦੂਜਾ ਇਹ ਹੈ ਕਿ ਹੋਈਆਂ ਵੀ ਬਹੁਤ ਨੇ, ਐਸੀ ਗੱਲ ਨਹੀਂ ਹੈ, ਗ੍ਰਾਮ ਸਭਾਵਾਂ ਹੋਈਆਂ ਬਹੁਤ ਨੇ, ਪਰ ਫਿਰ ਵੀ ਬਾਵਜੂਦ ਇਸ ਦੇ ਬਹੁਤ ਸਾਰੇ ਪਿੰਡ ਅਜਿਹੇ ਨੇ ਯਾਨੀ ਜਿੱਥੇ ਪੰਚਾਇਤਾਂ ਨੇ ਤਰ੍ਹਾਂ ਦੇ ਬਹਾਨੇ ਲਾ ਦਿੱਤੇ। ਮਸਲਨ ਜਿਵੇਂ ਕਿਸੇ ਨੇ ਕਹਿ ਦਿੱਤਾ ਕਿ ਦੇਖੋ ਜੀ ਲੋਕ ਨਾ ਕਣਕ ਦੀ ਸਪਰੇਅ ਕਰਦੇ ਪਏ ਨੇ ਇਹਨਾਂ ਦਿਨਾਂ ਦੇ ਵਿੱਚ, ਇਜਲਾਸ ਨਹੀਂ ਸੱਦਿਆ ਜਾ ਸਕਦਾ। ਫਿਰ ਕਿਸੇ ਨੇ ਕਹਿ ਦਿੱਤਾ ਕਿ ਜੀ ਦੇਖੋ ਹੁਣ ਪਾਣੀ ਲੱਗ ਗਿਆ, ਖਾਦ ਪਾਉਣੀ, ਯੂਰੀਆ ਪਾਉਣੀ, ਯੂਰੀਆ ਮਸੀਂ ਤੇ ਮਿਲੀ ਹੈ ਤੇ ਪਾਉਣ ਦਾ ਕੋਈ ਨਹੀਂ, ਇਜਲਾਸ ਦਾ ਕੀ ਹੈ। ਫਿਰ ਕਿਸੇ ਦਾ ਕਹਿਣਾ ਕਿ ਪਿੰਡ 'ਚ ਨਾ ਫਲਾਣਾ ਸਿੰਘ ਦਾ ਵਿਆਹ ਹੈ ਜੀ, ਉਹ ਆ ਫਲਾਣੇ ਸਿੰਘ ਦਾ ਮੁੰਡਾ, ਉੱਥੇ ਸਾਰਿਆਂ ਨੇ ਸ਼ਕਾ ਸ਼ਕਾਈ ਕਰ ਜਾਣਾ ਜੀ।
ਕੋਈ ਜਿਹਾ ਬਦਾਨਾ ਚੱਲੇਗਾ, ਇਹ ਸਾਰਾ ਪਿੰਡ ਇਨਵਾਈਟ ਹੈ ਜੀ, ਕਿੱਦਾਂ ਕਰੀਏ? ਤਾਂ ਇਸ ਤਰ੍ਹਾਂ ਦੇ ਬਹਾਨੇ ਬਣਾ ਕੇ ਬਹੁਤ ਸਾਰੀਆਂ ਪੰਚਾਇਤਾਂ ਨੇ ਇਹ ਜਿਹੜੇ ਗ੍ਰਾਮ ਸਭਾ ਦੇ 2 ਇਜਲਾਸ ਹੁੰਦੇ ਨੇ ਸਾਲ ਦੇ ਵਿੱਚ, ਇਹ ਬੁਲਾਏ ਨਹੀਂ ਹੈ, ਇਹ ਜਿਹੜੇ ਜ਼ਰੂਰੀ ਹੁੰਦੇ ਆ। ਵੈਸੇ ਇਹਦੇ ਤੇ ਕਿਸੇ ਦਿਨ ਤਫਸੀਲ ਪੂਰਵਕ ਗੱਲ ਕਰ ਲਾਂਗੇ ਕਿ ਕੀ ਇਹ ਸਾਰਾ ਫੰਡਾ ਹੁੰਦਾ ਹੈ। ਜੀ ਜੀ ਜ਼ਰੂਰ। ਪਰ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਇਹ ਬਹੁਤ ਜ਼ਰੂਰੀ ਹੁੰਦੀਆਂ ਨੇ, ਔਰ ਗ੍ਰਾਮ ਸਭਾ ਇੱਕ ਐਸੀ ਤਾਕਤ ਹੈ ਕਿ ਜਿਹਦੇ ਵਿੱਚ ਆ ਜਿਹੜੇ ਤੁਹਾਡੇ ਸਰਪੰਚ ਤੋਂ ਲੈ ਕੇ ਸੈਕਟਰੀ ਤੱਕ ਜਾਂ ਜਿਹੜੇ ਆ ਤੁਹਾਡੇ ਹੁੰਦੇ ਨੇ BDPO ਵਗੈਰਾ, ਇਹ ਹੱਥ ਜੋੜ ਕੇ ਖੜੇ ਹੋ ਸਕਦੇ ਉੱਥੇ। ਉਹ ਕਹਿਣਗੇ ਕਿ ਬਾਦਸ਼ਾਹ ਤੁਸੀਂ ਹੁਕਮ ਕਰੋ। ਤੁਸੀਂ ਦੇਖਿਆ ਨਾ, ਨਿੱਕੇ ਹੁੰਦਿਆਂ ਨੇ ਫਿਲਮਾਂ ਦੇਖੀਆਂ ਹੋਣਗੀਆਂ, ਸੀਰੀਅਲ ਦੇਖੇ ਹੋਣਗੇ ਕਿ ਉਹ ਨਿਕਲਦਾ ਜਿੰਨ ਦੇ ਵਿੱਚੋਂ ਤੇ ਉਹ ਕਹਿੰਦਾ ਕਿ ਹੁਕਮ ਮੇਰੇ ਆਕਾ। ਹਾਂਜੀ ਹਾਂਜੀ। ਤਾਂ ਉੱਥੇ ਆਕਾ ਕੌਣ ਹੋਏਗਾ? ਬਾਦਸ਼ਾਹ ਕੌਣ ਹੋਏਗਾ? ਉਹ ਹੋਏਗੀ ਉੱਥੋਂ ਦੀ ਗ੍ਰਾਮ ਸਭਾ, ਯਾਨੀ ਉੱਥੋਂ ਦੀ ਜਨਤਾ। ਤਾਂ ਜੋ ਵੀ ਉਹ ਮਤੇ ਪਾਏਗੀ, ਜੋ ਵੀ ਉਹ ਕੰਮ ਕਹੇਗੀ, ਉਹ ਕਰਨੇ ਹੀ ਪੈਣਗੇ, ਤੇ ਜੇ ਕੋਈ ਨਹੀਂ ਤਾਂ ਉਹ ਸਸਪੈਂਡ ਕਰ ਸਕਦੀ ਹੈ। ਇੰਨੀ ਤਾਕਤ ਹੈ, ਬਾਕੀ ਗੱਲਾਂ ਕਦੇ ਬਾਅਦ ਚ। ਸੋ ਇਹ ਆ ਕਿ ਹੁਣ ਇੱਕ ਵਾਰੀ ਫੇਰ ਇਹਨਾਂ ਨੂੰ 15 ਜਨਵਰੀ ਤੱਕ ਦਾ ਸਮਾਂ ਦੇ ਦਿੱਤਾ ਗਿਆ ਕਿ ਭਾਈ 15 ਜਨਵਰੀ ਤੱਕ ਤੁਸੀਂ ਇਹ ਸਾਰਾ ਕੁਝ ਜਿਹੜਾ ਕਰ ਲਓ, ਨਹੀਂ ਤਾਂ ਫਿਰ ਅਸੀਂ ਕੁਝ ਨਾ ਕੁਝ ਕਰਾਂਗੇ। ਤੇ ਮੈਨੂੰ ਤਾਂ ਲੱਗਦਾ ਕਿ ਇਹਨਾਂ ਨੂੰ ਕੁਝ ਕਰਨਾ ਚਾਹੀਦਾ ਤਾਂ ਕਿ ਸਾਰਾ ਕੁਝ ਹੋਵੇ। ਤੇ ਬਾਕੀ ਹੈ ਕਿ ਐਡਵਰਟਾਈਜ਼ਮੈਂਟ ਤੇ ਤੁਸੀਂ ਇੰਨਾ ਪੈਸਾ ਫੂਕਦੇ ਜੇ, 164 ਕਰੋੜ ਦੀ ਵਸੂਲੀ ਪੈ ਗਈ ਜੇ ਕੇਜਰੀਵਾਲ ਨੂੰ ਉੱਥੇ ਦਿੱਲੀ ਦੇ ਵਿੱਚ। ਤਾਂ ਇੰਨਾ ਤੁਸੀਂ ਅੰਨਾ ਪੈਸਾ ਵੀ ਕਰਪਸ਼ਨ ਹੀ ਹੁੰਦੀ ਹੈ ਇੱਕ ਤਰ੍ਹਾਂ ਦੇ ਨਾਲ, ਇਹ ਵੀ ਕੋਈ ਚੰਗੀ ਗੱਲ ਨਹੀਂ ਹੈਗੀ। ਬਈ ਘੱਟੋ ਘੱਟ ਕਿਸੇ ਕੰਮ ਤੇ ਹੀ ਲਾ ਦਿਓ ਛੇਕੜ, ਲੋਕਾਂ ਨੂੰ ਤਸੱਲੀ ਤਾਂ ਹੋਵੇ। ਕੋਈ ਇੱਕ ਸਫੇ ਦੇ ਇਸ਼ਤਿਹਾਰ ਜਿਹੜੇ ਉਹ ਛਾਪ ਕੇ ਕੱਲੋ ਪਿੰਡਾਂ ਦੇ ਵਿੱਚ, ਲੋਕਾਂ ਨੂੰ ਪਤਾ ਲੱਗੇ। ਸਰਪੰਚਾਂ ਦੇ ਘਰਾਂ ਦੇ ਅੱਗੇ ਬੋਰਡ ਲਵਾਓ ਕਿ ਕੀ ਹੁੰਦੀ ਹੈ ਗ੍ਰਾਮ ਸਭਾ, ਬੱਸ ਅੱਡਿਆਂ ਤੇ ਲਵਾਓ, ਸਕੂਲਾਂ 'ਚ ਲਵਾਓ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਸੀਂ ਕਰੋ ਤੇ ਠੀਕ ਆ। ਪਰ ਮੈਂ ਧਾਲੀਵਾਲ ਸਾਹਿਬ ਨੂੰ ਫਿਰ ਵੀ ਸ਼ਾਬਾਸ਼ ਦੇਵਾਂਗਾ ਕਿ ਉਹਨਾਂ ਨੇ ਮਤਲਬ ਕਿ ਹਿੰਮਤ ਮਾਰ ਕੇ ਚਲੋ ਘੱਟੋ ਘੱਟ ਅੱਧ ਪਚਦੀਆਂ ਤੇ ਕਰਵਾਈਆਂ ਨੇ, ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਇਜ਼ਾਫਾ ਹੋਵੇ ਇਹਨਾਂ ਦਾ। ਜੀ 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 ਬਿਲਕੁਲ। ਆਪਾਂ ਅੱਗੇ ਵੀ ਕਈ ਵਾਰੀ ਚਰਚਾ ਕੀਤੀ ਹੈ ਮਿੰਟੂ ਜੀ, ਸੰਵਿਧਾਨ ਦੀ ਸ਼ਾਇਦ 73ਵੀਂ ਸੋਧ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਜਿਹੜੀਆਂ ਪੰਚਾਇਤਾਂ ਉਹਨਾਂ ਨੂੰ 19 ਤੋਂ ਲੈ ਕੇ ਸ਼ਾਇਦ 20-22 ਜਿਹੜੇ ਅਖਤਿਆਰ ਹੈ ਜਿਹਦੇ ਵਿੱਚ ਫੰਡਾਂ ਨਾਲ ਸੰਬੰਧ ਜਾਂ ਹੋਰ ਉਹ ਵੀ ਦੇਣੇ ਚਾਹੀਦੇ, ਪਰ ਉਹ ਜਿਉਂ ਦੀ ਤਿਉਂ ਹੀ ਖੜੀ ਆ ਉਹ ਸਥਿਤੀ ਵੀ। ਤੇ ਜਾਂਦਿਆਂ ਦੀ ਗੱਲ ਕਰੀਏ ਮਿੰਟੂ ਜੀ, ਜੋਸ਼ੀ ਮੱਠ ਮਾਮਲੇ ਉਹ ਸੋਧਾਂ ਲਾਗੂ ਹੀ ਨਹੀਂ ਹੋਈਆਂ ਜੀ, ਅਜੇ ਤੱਕ ਨਹੀਂ ਲਾਗੂ ਹੋਈਆਂ। ਉਹ ਤਾਂ ਕਿ 1993 ਚ ਸ਼ਾਇਦ ਹੋ ਗਈਆਂ ਸੀਗੀਆਂ ਲਾਗੂ। ਬਹੁਤ ਸਮਾਂ ਬੀਤ ਗਿਆ, ਉਹ ਤੇ ਬਹੁਤ ਸਾਰੇ ਅਧਿਕਾਰ ਜਿਹੜੇ ਪੰਚਾਇਤਾਂ ਨੂੰ ਮਿਲੇ ਨਹੀਂ। ਪੰਚਾਇਤਾਂ ਦੇ ਅਧਿਕਾਰਾਂ ਦੀ ਵੀ ਗੱਲ ਹੈਗੀ, ਜਿਹੜੀ ਗ੍ਰਾਮ ਸਭਾ ਉਹ ਵੋਟਰ ਦੇ ਅਧਿਕਾਰ ਨਾਲ ਜੁੜੀ ਹੋਈ ਹੈ। ਪੰਚਾਇਤ ਤੋਂ ਉੱਤੇ ਵੀ ਇੱਕ ਪੰਚਾਇਤ ਆ, ਯਾਨੀ ਵੋਟਰ ਹੀ ਪੰਚਾਇਤ ਹੈ। ਇਹ ਚੀਜ਼ ਬਹੁਤ ਵੱਡੀ ਹੈ। ਪੰਚਾਇਤ ਤਾਂ ਉਹਦੇ ਗਾੜੀ ਕੁਛ ਵੀ ਨਹੀਂ ਹੈ, ਬਿਲਕੁਲ। ਉੱਥੇ ਤਾਂ ਜਦੋਂ ਇਕੱਠ ਹੋ ਜਾਏਗਾ, ਮੰਨ ਲਓ 40% ਪਹਿਲਾਂ ਸੱਦਣੇ ਜ਼ਰੂਰੀ ਹੈ ਜਾਂ 25%, ਉੱਥੇ ਵੋਟਰ ਹੋ ਗਏ, 10% ਵੀ ਆ ਗਏ, ਤਾਂ ਮਤਲਬ ਕਿ ਉਹੀ ਵੱਡੀ ਪੰਚਾਇਤ ਨੇ। ਜੀ ਬਿਲਕੁਲ ਬਿਲਕੁਲ। ਇੱਕ ਇਹ ਜਦੋਂ ਮਿੰਟੂ ਜੀ ਇਹਦੀ ਗੱਲ ਕਰਦੇ ਆਪਾਂ, ਜਿਹੜੀ ਗ੍ਰਾਮ ਪੰਚਾਇਤ ਆ, ਇਹਦੇ ਸੰਬੰਧ ਦੇ ਵਿੱਚ ਇੱਕ ਸ਼ਾਇਦ ਫਾਜ਼ਿਲਕਾ ਦਾ ਕੋਈ ਗ੍ਰਾਮ ਸਭਾ ਹਾਂ, ਗ੍ਰਾਮ ਪੰਚਾਇਤ ਅੱਡ ਹੋ ਗਈ ਨਾ। ਪੰਚਾਇਤ ਉਹ ਤਾਂ ਪਿੰਡ ਦੀ ਆਮ ਪੰਚਾਇਤ ਹੋ ਗਈ। ਤੇ ਇਹਦੇ ਸੰਬੰਧ ਵਿੱਚ ਸ਼ਾਇਦ ਗ੍ਰਾਮ ਸਭਾ ਲੱਗ ਗਿਆ। ਜੀ ਜੀ। ਇਸ ਸੰਬੰਧ ਵਿੱਚ ਸ਼ਾਇਦ ਇੱਕ ਫਾਜ਼ਿਲਕਾ ਦਾ ਪਿੰਡ ਬੜੀ ਚਰਚਾ ਦੇ ਵਿੱਚ ਆਇਆ ਸੀ ਪਿਛਲੇ ਦਿਨੀ, ਉਹਨਾਂ ਨੇ ਗ੍ਰਾਮ ਸਭਾ ਦੇ ਨਾਲ ਹੀ ਕੋਈ ਫੈਸਲਾ ਪਾਟਤਾ ਸੀਗਾ, ਪੱਤਰਿਆਂ ਵਾਲੀ ਸੀ ਸ਼ਾਇਦ। ਹਾਂਜੀ। ਉਦੋਂ ਫਿਰ ਉਸ ਤੋਂ ਬਾਅਦ ਫਿਰ ਇਸ ਅਖਤਿਆਰ ਦੀ ਚਰਚਾ ਬਹੁਤ ਜ਼ਿਆਦਾ ਹੋਈ ਸੀ। ਮੈਨੂੰ ਯਾਦ, ਤੁਸੀਂ ਖਬਰ ਕੀਤੀ ਸ਼ਾਇਦ, ਮੈਨੂੰ ਯਾਦ ਆ। ਹਾਂਜੀ ਨਹੀਂ, ਇਹ ਹੁੰਦੀਆਂ ਨੇ। ਇਹ ਗ੍ਰਾਮ ਸਭਾ ਤਾਂ ਬਹੁਤ ਵੱਡੀ ਚੀਜ਼ ਹੈ। ਤਾਂ ਪਤਾ ਨਹੀਂ ਕਿਉਂ ਮੇਰੇ ਇੱਕ ਦੋਸਤ ਨੇ, ਉਹਨਾਂ ਨੂੰ ਉਹ ਸਰਪੰਚ ਹੁੰਦੇ ਸਨ, ਉਹਨਾਂ ਨੂੰ ਅਵਾਰਡ ਮਿਲਿਆ। ਜਿੰਨੇ ਇੰਡੀਆ ਦੇ ਵਿੱਚ 3-4 ਪਿੰਡ ਮਿਸਾਲੀ ਸਨ ਪਹਿਲਾਂ, ਤੇ ਉਹਦੇ ਵਿੱਚ ਉਹਨਾਂ ਦਾ ਪਿੰਡ ਧਰਦਿਓ ਪਿੰਡ ਜਿਹੜਾ ਸੀਗਾ, ਉਹ ਹਜ਼ੂਰ ਮਤਲਬ ਕਿ ਉਹ 3 ਟੌਪ ਦੇ ਪਿੰਡਾਂ ਚ ਆਉਂਦਾ ਇੰਡੀਆ ਦੇ ਇਸ ਮਾਮਲੇ ਚ। ਤੇ ਮੈਂ ਕਿਸੇ ਦਿਨ ਤੁਹਾਨੂੰ ਸਾਰਾ ਦੱਸ ਦਿਆਂਗਾ ਕਿ ਕਿਵੇਂ ਬੁਲਾਈ ਜਾ ਸਕਦੀ ਹੈ, ਕਿੱਦਾਂ ਇਹਦਾ ਹੁੰਦਾ ਪ੍ਰੋਸੀਜਰ। ਉਹਦੇ ਤੇ ਟਾਈਮ ਲੱਗੇਗਾ ਤੇ ਉਹ ਕਾਫੀ ਲੰਮੀ ਚੌੜੀ ਵਿਆਖਿਆ ਉਹਦੀ ਕਰਨੀ ਪਵੇਗੀ ਕਿ ਕਿਸ ਤਰ੍ਹਾਂ ਇਹ ਪ੍ਰਕਿਰਿਆ ਹੁੰਦੀ ਹੈ। ਪਰ ਇਹ ਜਿਹੜੀ ਹੁੰਦੀ ਹੈ ਮਤਲਬ ਕਿ ਵਾਕਿਆ ਜਿੱਦਾਂ ਤੁਸੀਂ ਕਿਹਾ ਕਿ 73ਵੀਂ ਸੋਧ ਹੈ ਜਿਹੜੀ, ਉਹ 1994 ਨੂੰ ਲਾਗੂ ਹੋਈ ਸੀ। ਮੈਂ 93 ਨੂੰ ਕਹਿ ਰਿਹਾ। ਤੇ ਬੇਤਹਾਸ਼ਾ ਤਾਕਤਾਂ ਦਿੱਤੀਆਂ ਗਈਆਂ ਨੇ, ਇਹਦੇ ਚ ਕੋਈ ਸ਼ੱਕ ਨਹੀਂ। ਪਰ ਉਹ ਜਿਵੇਂ ਕਿ ਉਹ ਤਾਕਤਾਂ ਜਿਹੜੀਆਂ ਉਹਨਾਂ ਦਾ ਧਰਤੀ ਤੇ ਉਤਾਰਾ ਨਹੀਂ ਹੋਇਆ। ਨਹੀਂ ਹੋਇਆ ਬਿਲਕੁਲ।
ਉਹ ਹੋਣ ਤਾਂ ਫਿਰ ਤਾਂ ਬਹੁਤ ਵੱਡੀ ਗੱਲ ਹੈ। ਸੋ ਇਹ ਸਾਡੇ ਇੱਥੇ ਕਮੀਆਂ ਹੈਗੀਆਂ ਨੇ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰੀਏ ਵਿਕਾਸ ਦੀ, ਮੋਦੀ ਸਾਹਿਬ ਵਾਲੇ ਦੀ, ਤੇ ਜੋਸ਼ੀ ਮੱਠ ਦੇ ਮਾਮਲੇ ਦੇ ਵਿੱਚ ਹੁਣ ਅਮਿਤ ਸ਼ਾਹ ਨੇ ਹਾਈ ਲੈਵਲ ਮੀਟਿੰਗ ਸੱਦੀ ਹੈ ਜੀ। ਹਾਂਜੀ, ਦੇਖੋ ਇਹਦੇ ਚ ਕੀ ਹੈ ਕਿ ਇਹ ਜਿਹੜਾ ਮਸਲਾ ਹੈ ਨਾ, ਵੈਸੇ ਜੋਸ਼ੀ ਮੱਠ ਵਾਲਾ, ਇਹ ਇਹਨਾਂ ਦੇ ਗੱਲ ਚ ਜੇ ਪਾਓ ਤੁਸੀਂ ਕੱਲਿਆਂ ਦੇ ਤੋਂ ਠੀਕ ਨਹੀਂ ਹੋਏਗਾ ਜੀ। ਇਹ ਤੇ 1976 ਦੀ ਮਹੇਸ਼ ਚੰਦਰ ਮਿਸ਼ਰਾ ਜੀ ਦੀ ਰਿਪੋਰਟ ਚੱਕ ਕੇ ਦੇਖ ਲਓ ਤੁਸੀਂ। ਅੱਛਾ। ਉਹਨਾਂ ਨੇ ਉਸ ਵੇਲੇ ਇਹਦੀ ਭਵਿੱਖਬਾਣੀ ਕਰ ਦਿੱਤੀ ਸੀ, ਹਿਸਾਬ ਲਾ ਲਓ ਜੀ। 24 ਤੇ 23 47 ਸਾਲ 47 ਸਾਲ ਲਗਭਗ ਅੱਧੀ ਸਦੀ। ਅੱਜ ਹਾਂਜੀ, ਹਾਈ ਲੈਵਲ ਮੀਟਿੰਗ ਅੱਜ ਹੋ ਰਹੀ ਹੈ। ਗੱਲ ਇਹ ਆ ਜੀ। ਅੱਛਾ, ਹੋਰ ਤੁਹਾਨੂੰ ਇੰਟਰਸਟਿੰਗ ਫੈਕਟ ਦੱਸ ਦਿੰਦਾ ਇਸ ਬਾਬਤ ਜੀ। IIT ਰੋਪੜ ਦੇ ਸਟੂਡੈਂਟ ਨੇ 2 ਸਾਲ ਪਹਿਲਾਂ ਭਵਿੱਖਬਾਣੀ ਕੀਤੀ ਹੋਈ ਹੈ। ਠੀਕ ਹੈ। ਇਸ ਤੋਂ ਇਲਾਵਾ ਵਾਧੂ ਰਿਸਰਚ ਰਿਪੋਰਟਾਂ ਨੇ ਇਸ ਬਾਬਤ ਕਿ ਜੋਸ਼ੀਮਠ ਦੇ ਵਿੱਚ ਇਹ ਨੁਕਸਾਨ ਜਾਂ ਇਹ ਪਰਲੋ ਆ ਸਕਦੀ ਹੈ। ਤਾਂ ਹੁਣ ਦੇਖੋ ਉੱਥੇ ਇਹ ਕਰ ਕੀ ਰਹੇ ਨੇ ਕਿ ਸ਼ਹਿਰ ਤਾਂ ਬਈ ਉਹ ਗਿਆ ਜੀ। ਉਹ ਰੌਲਾ ਇਹ ਆ ਕਿ ਇਹ ਦੇ ਰਹੇ ਨੇ ਥੋੜਾ ਥੋੜਾ ਮੁਆਵਜ਼ਾ ਕਿ ਲੱਖ ਲੱਖ 1.5 ਲੱਖ ਲਓ ਤੇ ਤੁਸੀਂ ਛੱਡੋ। ਪਛਤਾਉਣ ਦੀ ਕੋਈ ਇੰਨੀ ਜ਼ਿਆਦਾ ਵਸੋਂ ਨਹੀਂ ਹੈਗੀ, ਘਰ ਤਾਂ ਥੋੜੇ ਹੀ ਨੇ, ਕਿਉਂਕਿ ਉਹ ਟੂਰਿਸਟ ਸਪੌਟ ਤਗੜਾ ਆ। ਜਿਵੇਂ ਮਤਲਬ ਕਿ ਕਿਸੇ ਨੇ ਬਦਰੀਨਾਥ ਜਾਣਾ ਤਦ ਵੀ ਜੋਸ਼ੀਮਠ ਰੁਕੇਗਾ, ਜੇ ਹੇਮਕੁੰਟ ਸਾਹਿਬ ਜਾਣਾ ਤਦ ਵੀ ਉੱਥੇ ਰੁਕੇਗਾ, ਜੇ ਪਰਾਂ ਇੱਧਰ ਚਾਈਨਾ ਵਾਲੇ ਬਾਰਡਰ ਨੂੰ ਜਾਣਾ ਤਦ ਵੀ ਉੱਥੇ ਰੁਕੇਗਾ, ਸੋ ਔਲੀ ਨੂੰ ਜਾਣਾ ਤਦ ਵੀ ਉੱਥੇ ਰੁਕੇਗਾ। ਇਸ ਕਰਕੇ ਟੂਰਿਜ਼ਮ ਦੇ ਕੰਮ ਨੇ ਜਾਂ ਕੁਝ ਹੋਰ, ਜਿੱਦਾਂ ਕਹਿ ਸਕਦੇ ਤੁਸੀਂ ਇੱਕ ਟਨਲ ਸੀ ਉਹ ਕੱਢੀ ਗਈ, ਉਹ ਵਿਸਫੋਟ ਕੀਤੇ ਗਏ, ਫਿਰ 4 ਲੇਨ ਕੱਢੀ ਇਹਨਾਂ ਨੇ। ਇਹ ਜਿਹੜੇ ਕੁਝ ਇਸ ਤਰ੍ਹਾਂ ਦੇ ਕਾਰਜ ਸੀਗੇ ਇਹਨਾਂ ਨੇ ਵੱਡਾ ਕਰ ਕੀਤਾ। ਸਭ ਤੋਂ ਵੱਡਾ ਜਿਹੜਾ ਕਾਰਨ ਇੱਕ ਤਰ੍ਹਾਂ ਨਾਲ ਆਪਾਂ ਦੇਖੀਏ ਸਾਂਝੇ ਰੂਪ ਚ ਨਿਕਲਦਾ ਕਿ ਪਾਣੀ ਬਹੁਤ ਕੱਢਿਆ ਗਿਆ ਨਾ, ਜਿਵੇਂ ਜਿਵੇਂ ਵਸੋਂ ਵਧੇਗੀ ਉਹ ਧਰਤੀ ਜਿਹੜੀ ਸੀਗੀ ਉਹ ਭੁਰਭੁਰੀ ਹੋ ਗਈ, ਥੱਲਿਓਂ ਪਾਣੀ ਨਿਕਲਦਾ ਗਿਆ। ਉਹ ਕਿਉਂਕਿ ਇਹ ਸ਼ਹਿਰ ਮਲਬੇ ਦੇ ਉੱਤੇ ਆ, ਸੋ ਇਸ ਕਰਕੇ ਹੁਣ ਇਹ ਦੇ ਰਿਹਾ ਲੱਖ 1.5 ਲੱਖ, ਤੇ ਜਿੱਥੇ ਜਿਨ੍ਹਾਂ ਨੂੰ ਜਾ ਕੇ ਉੱਥੇ ਹੋਟਲਾਂ 'ਚ ਬਿਠਾਇਆ ਜਾ ਰਿਹਾ ਉਹ ਕਹਿੰਦੇ ਯਾਰ ਹੋਟਲ ਤਾਂ ਖੁਦ ਤਰੇੜੇ ਪਏ ਨੇ, ਤੇ ਜੇ ਮਰਨਾ ਹੀ ਹੈ ਤੇ ਫਿਰ ਘਰਾਂ ਦੇ ਵਿੱਚ ਹੀ ਠੀਕ ਆ। ਸੋ ਇਸ ਕਰਕੇ ਹੁਣ ਇਹ ਕੋਈ ਵਿਚਾਲੜਾ ਰਸਤਾ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ, ਦੇਖੋ ਕੀ ਕੱਢਦੇ ਆ। ਤੇ ਹਾਲੇ ਕੋਈ ਤਫਸੀਲ ਜਾਂ ਕੋਈ ਸਾਡੇ ਕੋਲ ਵਿਸਥਾਰ ਨਹੀਂ ਆਇਆ ਇਸ ਸਾਰੀ ਮੀਟਿੰਗ ਦਾ ਕਿ ਬਈ ਕੀ ਕੁਛ ਹੈ, ਕੀ ਇਹਨਾਂ ਨੇ ਕੋਈ ਫੈਸਲਾ ਲਿਆ, ਪਰ ਉਮੀਦ ਕਰਦੇ ਹਾਂ ਕਿ ਵੱਡਾ ਫੈਸਲਾ ਅੱਜ ਸ਼ਾਇਦ ਕੋਈ ਬਣ ਜਾਏਗਾ। ਜੀ ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਮਰਹੂਮ ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ, ਉਸ ਕਤਲ ਮਾਮਲੇ ਦੇ ਵਿੱਚ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਹੁਣ ਪੁਲਿਸ ਦੇ ਲਈ ਚੁਣੌਤੀ ਬਣ ਗਿਆ, ਕਿਉਂਕਿ ਇਸ ਵੇਲੇ 27 ਮੁਲਜ਼ਮ ਰਾਜ ਭਰ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ। ਇਸੇ ਤਰ੍ਹਾਂ ਜਿਹੜੀ ਦੀਪਕ ਟੀਨੂ ਫਰਾਰੀ ਮਾਮਲਾ ਸੀ, ਉਹਦੇ ਵਿੱਚ CIA ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਜਿਹੜੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ। ਟੋਲ ਬਾਬਤ ਪੰਜਾਬੀ ਰੇਡੀਓ USA ਨੇ ਪਰਸੋਂ ਹੀ ਇੱਕ ਰਿਪੋਰਟ ਸ਼ਾਇਆ ਕੀਤੀ ਸੀ, ਜਿਹਦੇ ਵਿੱਚ ਟੋਲਾਂ ਦੇ ਉੱਤੇ ਜਿਹੜੇ ਧਰਨੇ ਨੇ ਪੰਜਾਬ ਸਰਕਾਰ ਨੂੰ ਉਹਦੇ ਬਾਬਤ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆ ਉਹ ਕੋਰਟ ਦੇ ਵਿੱਚ ਪਹੁੰਚ ਗਈ ਹੈ ਤੇ ਹੁਣ ਸਟੇਟ ਸਪੋਰਟ ਮੰਗੀ ਹੈ। ਟੋਲ ਕਿਸਾਨ ਬੰਦ ਕਰਵਾਉਣਾ ਚਾਹੁੰਦੇ ਨੇ, ਪਰ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਫਟਕਾਰ ਲਾਈ ਹੈ ਕਿ ਟੋਲ ਪਲਾਜ਼ੇ ਤੁਸੀਂ ਸ਼ੁਰੂ ਕਰਵਾਓ, ਹੁਕਮ ਜਾਰੀ ਹੋ ਗਿਆ। ਇਸ ਬਾਬਤ ਤਫਸੀਲ ਦੇ ਨਾਲ ਚਰਚਾ ਕਰਾਂਗੇ, ਪਰ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਸਮੇਂ ਦੀ ਸਮਾਪਤੀ ਤੋਂ ਪਹਿਲਾਂ 3-4 ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਦੇ ਚਲੀਏ। ਪਹਿਲੀ ਖਬਰ ਤੋਂ ਸ਼ੁਰੂਆਤ ਕਰੀਏ ਤਾਂ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਟੋਲ ਪਲਾਜ਼ੇ ਦੁਬਾਰਾ ਸ਼ੁਰੂ ਕਰਨ ਦੇ ਹੁਕਮ ਦਿੱਤੇ ਹੈ। ਹਾਈ ਕੋਰਟ ਨੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਹੈ ਤੇ ਇਹਦੀ ਸਟੇਟਸ ਰਿਪੋਰਟ ਮੰਗੀ ਹੈ। ਪਰ ਕਿਸਾਨ ਹਲੇ ਵੀ ਇਹਦੇ ਵਿਰੋਧ ਦੇ ਵਿੱਚ ਨੇ ਤੇ ਉਹਨਾਂ ਨੇ ਦੇਸ਼ ਦੇ ਵਿੱਚ ਟੋਲ ਬੰਦ ਕਰਨ ਦੀ ਮੰਗ ਰੱਖ ਦਿੱਤੀ ਹੈ। ਪਿਛਲੇ ਦਸੰਬਰ ਮਹੀਨੇ ਤੋਂ 15 ਦਸੰਬਰ ਤੋਂ ਪੰਜਾਬ ਦੇ 13 ਟੋਲ ਪਲਾਜ਼ੇ ਪੂਰੀ ਤਰ੍ਹਾਂ ਦੇ ਨਾਲ ਕਿਸਾਨਾਂ ਨੇ ਬੰਦ ਕਰਕੇ ਰੱਖੇ ਹੋਏ ਆ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਤੋਂ ਖਫਾ ਨੇ, ਰਾਜ ਸਰਕਾਰ ਤੋਂ ਵੀ ਤੇ ਕੇਂਦਰ ਸਰਕਾਰ ਤੋਂ ਵੀ। ਇਸੇ ਕਰਕੇ ਹੁਣ ਹਾਲਾਂਕਿ ਇਹ ਕਹਿ ਚੁੱਕੇ ਨੇ ਕਿ 16 ਜਨਵਰੀ ਤੱਕ ਅਸੀਂ ਟੋਲ ਖੋਲ੍ਹ ਦਿਆਂਗੇ, ਪਰ ਉਸ ਤੋਂ ਪਹਿਲੇ ਨੈਸ਼ਨਲ ਹਾਈਵੇ ਅਥਾਰਟੀ NHA ਨੇ ਹਾਈ ਕੋਰਟ ਦਾ ਰੁਖ ਕਰ ਲਿਆ। ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ NHA ਖੁਦ ਤਾਂ ਕੋਰਟ ਨਹੀਂ ਜਾ ਸਕਦੀ। ਅਜਿਹਾ ਇਹਨੇ ਕੇਂਦਰ ਦੇ ਇਸ਼ਾਰੇ ਤੇ ਕੀਤਾ ਤੇ ਕੇਂਦਰ ਨੇ ਹਮੇਸ਼ਾ ਹੀ ਵੱਡੇ ਘਰਾਣਿਆਂ ਦਾ ਨੁਕਸਾਨ ਹੁੰਦੇ ਉਹਨੂੰ ਕੇਂਦਰ ਨੂੰ ਫਿਕਰ ਪੈਂਦੀ ਹੈ। ਮੋਦੀ ਸਾਹਿਬ ਫਿਕਰ ਕਰਦੇ ਨੇ, ਪਰ ਕਿਸਾਨਾਂ ਦਾ, ਮਜ਼ਦੂਰਾਂ ਦਾ, ਇਹਨਾਂ ਦਾ ਫਿਕਰ ਨਹੀਂ ਕਰਦੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਲੀਡਰ ਨੇ ਸਵਰਨ ਸਿੰਘ ਪੰਧੇਰ, ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਪੱਖ ਸਾਫ਼ ਹੈ। ਦੇਸ਼ ਦੇ ਵਿੱਚ ਟੋਲ ਪਲਾਜ਼ੇ ਨਹੀਂ ਹੋਣੇ ਚਾਹੀਦੇ। ਇੱਕ ਕਾਰ ਨੂੰ ਖਰੀਦਣ ਵੇਲੇ ਜੇ 2-2 ਲੱਖ ਰੁਪਈਆ ਰੋਡ ਟੈਕਸ ਤੁਸੀਂ ਲੈਣਾ ਹੈ ਤੇ ਫਿਰ ਇਸ ਮਾਮਲੇ ਦੇ ਵਿੱਚ ਟੋਲ ਪਲਾਜ਼ਾ ਬਣਾਉਣ ਦੀ ਜਿਹੜੀ ਤੁਕ ਆ ਉਹ ਬਣਦੀ ਕੋਈ ਨਹੀਂ। ਸੋ ਖੈਰ ਹੁਣ ਕਾਫੀ ਖਿੱਚਤੂ ਹੋ ਰਹੀ ਹੈ, ਪਰ ਅਸਲ ਦੇ ਵਿੱਚ ਜਿਹੜੀ NHA ਹੈ, ਨੈਸ਼ਨਲ ਹਾਈਵੇ ਅਥਾਰਟੀ, ਜਦੋਂ ਪੈਸੇ ਦੀ ਉਗਰਾਹੀ ਬੰਦ ਹੋ ਗਈ ਤਾਂ ਉਹ ਤਾਂ ਚਲੇਗੀ ਕੋਰਟ। ਪਰ ਇਸੇ ਤਰ੍ਹਾਂ ਇੱਕ ਭਾਰਤ ਸਰਕਾਰ ਦਾ ਅਦਾਰਾ ਖੇਤੀਬਾੜੀ ਹੈ, ਖੇਤੀਬਾੜੀ ਵਿਭਾਗ ਭਾਰਤ ਸਰਕਾਰ, ਉਹ ਕਿਉਂ ਨਹੀਂ ਕੋਰਟ ਜਾਂਦਾ? ਜੋ ਕਿਉਂ ਨਹੀਂ ਸਰਕਾਰ ਕੋਲੇ ਜਾਂਦਾ, ਭਾਈ ਕਿਸਾਨਾਂ ਦੀਆਂ ਤੁਸੀਂ ਮੁਸ਼ਕਲਾਂ ਸੁਣੋ। ਸੋ ਕਿਸਾਨ ਦਾ ਕੋਈ ਉਹਦੀ ਅਸੈਸਮੈਂਟ ਨਹੀਂ, ਉਹਦੇ ਨੁਕਸਾਨ ਦੀ ਕੋਈ ਉਹਦੇ ਨਾਲ ਨਹੀਂ ਖੜਦਾ। ਪਰ ਜਦੋਂ ਕਿਸਾਨ ਆਪਣੀ ਹੱਕ ਵਾਸਤੇ ਆਵਾਜ਼ ਬੁਲੰਦ ਕਰਦਾ, ਟੋਲ ਖਲਵਾਉਂਦਾ ਜਾਂ ਟੋਲ ਬੰਦ ਕਰਦਾ, ਤਾਂ ਉਦੋਂ ਜਿਹੜੀਆਂ ਸੰਬੰਧਿਤ ਧਿਰਾਂ ਨੇ ਉਹ ਕੋਰਟ ਦਾ ਰੁਖ ਕਰ ਲੈਂਦੀਆਂ ਨੇ। ਪਰ ਜਦੋਂ ਕਿਸਾਨ ਨੂੰ ਘਾਟਾ ਪੈਂਦਾ, ਉਹ ਕਿਹਦੇ ਦਰਵਾਜ਼ਾ ਖੜਕਾਵੇ, ਉਹ ਕਿਹੜੀ ਕੋਰਟ ਦੇ ਵਿੱਚ ਆਵੇ, ਉਹ ਕਿੱਥੇ ਫਰਿਆਦ ਲਾਵੇ ਕਿ ਭਾਈ ਸਾਡੀ ਸੁਣਵਾਈ ਕਰੋ। ਆਪਾਂ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਗੱਲ ਕੀਤੀ ਸੀ। ਮਰਹੂਮ ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ 27 ਮੁਲਜ਼ਮ ਰਾਜ ਭਰ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ, ਜਿਨ੍ਹਾਂ ਦੇ ਵਿੱਚ ਕੁਝ ਗੰਭੀਰ ਅਪਰਾਧੀ ਵੀ ਸ਼ਾਮਲ ਨੇ। ਤੇ ਇਸ ਕੇਸ ਦੀ ਪਹਿਲੀ ਚਾਰਜਸ਼ੀਟ ਦਾਖਲ ਹੋਣ ਤੋਂ 4 ਮਹੀਨੇ ਬਾਅਦ ਵੀ ਸਾਰੇ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ। ਇੱਥੋਂ ਤੱਕ ਕਿ ਕੁਝ ਮੁਲਜ਼ਮਾਂ ਦੇ ਖਿਲਾਫ ਚਾਰਜਸ਼ੀਟ ਦੀਆਂ ਕਾਪੀਆਂ ਵੀ ਹਾਲੇ ਤੱਕ ਨਹੀਂ ਮਿਲੀਆਂ ਤੇ ਦੂਜੇ ਪਾਸੇ ਪਹਿਲੇ ਜੇਲ੍ਹਾਂ ਦੇ ਵਿੱਚ ਬੰਦ ਅਪਰਾਧੀਆਂ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਹੋਣ ਤੋਂ ਮਗਰੋਂ ਵੀ ਜੇਲ੍ਹ ਪ੍ਰਸ਼ਾਸਨ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਨਹੀਂ ਕਰ ਸਕਿਆ। ਫਰੀਦਕੋਟ ਜੇਲ੍ਹ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਰਫ ਮੋਨੂ ਡਾਗਰ, ਪਵਨ ਕੁਮਾਰ ਬਿਸ਼ਨੋਈ ਤੇ ਨਸੀਬਦੀਨ ਨੂੰ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ ਕੀਤਾ ਗਿਆ ਸੀ। ਬਾਕੀ 24 ਮੁਲਜ਼ਮਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਪੇਸ਼ ਹੀ ਨਹੀਂ ਕੀਤਾ ਗਿਆ, ਜਦਕਿ ਸੁਣਵਾਈ ਦੀ ਆਖਰੀ ਤਰੀਕ ਨੂੰ ਮੁਲਜ਼ਮਾਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ। ਮਾਨਸਾ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਤੁਲ ਕੰਬੋਜ ਨੇ ਇਹ ਗੱਲ ਕਹੀ ਹੈ ਕਿ 5 ਜਨਵਰੀ ਦੇ ਹੁਕਮਾਂ ਦੇ ਵਿੱਚ ਇਹਨਾਂ ਮੁਲਜ਼ਮਾਂ ਦੇ ਪ੍ਰੋਡਕਸ਼ਨ ਵਾਰੰਟ 19 ਜਨਵਰੀ ਦੇ ਲਈ ਮੁੜ ਜਾਰੀ ਕੀਤੇ ਜਾਣੇ ਚਾਹੀਦੇ ਨੇ। ਇਸ ਤੋਂ ਬਿਨਾਂ ਸਾਰਸ ਸੰਧੂ, ਮਨਪ੍ਰੀਤ ਮੰਨਾ, ਲਾਰੈਂਸ ਬਿਸ਼ਨੋਈ, ਪ੍ਰਿਆਵਰਤ ਫੌਜੀ, ਦੀਪਕ ਟੀਨੂ, ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ, ਬਿੱਟੂ ਸਿੰਘ ਤੇ ਦੀਪਕ ਮੁੰਡੀ ਨੂੰ ਚਲਾਨ ਦੀਆਂ ਕਾਪੀਆਂ ਸਪਲਾਈ ਕਰਨ ਸੰਬੰਧੀ ਸੁਪਰਡੈਂਟ ਜੇਲ੍ਹ ਵੱਲੋਂ ਕੋਈ ਪੱਤਰ ਵਿਹਾਰ ਕੀਤਾ ਹੀ ਨਹੀਂ ਗਿਆ। ਇਸ ਕੇਸ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਹੁਣ ਤੱਕ 31 ਮੁਲਜ਼ਮਾਂ ਦੇ ਖਿਲਾਫ 2 ਚਾਰਜਸ਼ੀਟਾਂ ਦਾਖਲ ਕੀਤੀਆਂ ਨੇ। ਇਹਨਾਂ ਦੇ ਵਿੱਚੋਂ 27 ਪੁਲਿਸ ਜਾਂ ਅਦਾਲਤੀ ਹਿਰਾਸਤ ਦੇ ਵਿੱਚ ਨੇ, ਜਦਕਿ 4 ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਸਚਿਨ ਥਾਪਣ, ਅਨਮੋਲ ਬਿਸ਼ਨੋਈ ਅਤੇ ਨਿਪਨ ਲਹਿਰਾ ਉਹ ਵਿਦੇਸ਼ਾਂ ਦੇ ਵਿੱਚ ਨੇ। ਸਚਿਨ ਅਤੇ ਅਨਮੋਲ ਨੂੰ ਅਜ਼ਰਬਾਈਜਾਨ ਅਤੇ ਕੀਨੀਆ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ। ਹੁਣ ਮਾਨਸਾ ਦੇ ਜਿਹੜੇ SSP ਨੇ ਡਾਕਟਰ ਨਾਨਕ ਸਿੰਘ, ਉਹ ਕਹਿੰਦੇ ਆ ਕਿ ਇਸ ਕੇਸ ਦੇ ਵਿੱਚ ਜਿਹੜੀ ਸਿੱਟ ਬਣੀ ਹੋਈ ਹੈ ਉਹਦੇ ਨਾਲ ਸੁਰੱਖਿਆ ਪਹਿਲੂਆਂ ਤੇ ਚਰਚਾ ਕੀਤੀ ਜਾ ਚੁੱਕੀ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਗੈਂਗਸਟਰਾਂ ਨੂੰ ਵਿਅਕਤੀਗਤ ਤੌਰ ਤੇ ਅਦਾਲਤਾਂ ਦੇ ਵਿੱਚ ਨਾ ਲਿਆਉਣ ਦੀ ਹੀ ਸਕੀਮ ਬਣਾ ਰਹੇ ਆ, ਤਾਂ ਜੋ ਉਹਨਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਤੇ ਇਸ ਮਸਲੇ ਦੇ ਵਿੱਚ, ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਜ਼ਿਰਾ ਹੋ ਸਕੇ। ਸੋ ਜਾਂਦੇ ਗੱਲ ਕਰ ਲਈਏ ਦੀਪਕ ਟੀਨੂ ਫਰਾਰੀ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ CIA ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਮਾਨਸਾ ਤੇ
ਮਾਨਸਾ ਦੀ ਜ਼ਿਲ੍ਹਾ ਤੇ ਸੈਸ਼ਨ ਜੱਜ ਨਵਜੋਤ ਕੌਰ ਨੇ ਰੱਦ ਕਰ ਦਿੱਤੀ ਹੈ। ਆਪਾਂ ਇਹਦੀ ਬਾਬਤ ਬੜੀ ਤਫਸੀਲ ਦੇ ਨਾਲ ਚਰਚਾ ਕਰ ਚੁੱਕੇ ਹਾਂ ਕਿ ਕਿਵੇਂ ਦੀਪਕ ਟੀਨੂ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਇੰਚਾਰਜ ਪ੍ਰਿਤਪਾਲ ਸਿੰਘ, ਤੇ ਕਿਵੇਂ ਉਹ ਫਿਰ ਉਹਨੂੰ ਸ਼ਾਪਿੰਗ ਵੀ ਕਰਾਉਂਦੇ ਆ ਚੰਡੀਗੜ੍ਹ ਦੇ ਵਿੱਚ ਕਈ ਗੈਂਗਸਟਰ ਦੇ ਨਾਲ ਰਾਬਤਾ ਰੱਖਣ ਵਾਲੇ ਲੋਕ, ਤੇ ਉਹਦਾ ਉਹ ਜਿਹੜਾ ਕ੍ਰੈਡਿਟ ਕਾਰਡ ਉਹ ਵੀ ਯੂਜ਼ ਕਰਦਾ, ਤੇ ਉੱਥੇ ਫਿਰ ਉਹ ਐਸ਼ਪ੍ਰਸਤੀ ਵੀ ਕਰਦਾ, ਕਲੱਬਾਂ ਦੇ ਵਿੱਚ ਵੀ ਜਾਂਦਾ। ਸੋ ਪਰ ਹੁਣ ਉਹਦੀ ਜਿਹੜੀ ਜ਼ਮਾਨਤ ਅਰਜ਼ੀ ਹੈ ਉਹ ਮਾਨਸਾ ਦੀ ਜ਼ਿਲ੍ਹਾ ਤੇ ਸੈਸ਼ਨ ਜੱਜ ਨਵਜੋਤ ਕੌਰ ਨੇ ਰੱਦ ਕਰ ਦਿੱਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਟਰੱਕਿੰਗ ਦੇ ਬਾਰੇ। ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਕਾਲ ਕਰਕੇ ਆਪਣੀ ਰਾਏ ਜਾਂ ਵਿਸ਼ੇ ਤੇ ਆਪਣੀ ਗੱਲ, ਆਪਣਾ ਸਵਾਲ ਪੁੱਛ ਸਕੋਗੇ। ਪ੍ਰੋਗਰਾਮ ਦੇ ਵਿੱਚ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਕੁਝ ਖਬਰਾਂ ਤੇ ਝਾਤਖੋਰੀ ਕਰਨ ਤੋਂ ਬਾਅਦ ਉਸ ਤੋਂ ਬਾਅਦ ਫਿਰ ਅਪਡੇਟ ਟਰੱਕਿੰਗ ਬਾਰੇ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ। ਤੇ ਸਟੂਡੀਓ ਦਾ ਨੰਬਰ ਹੈ 408 272 5200। ਜਦੋਂ ਵੀ ਸਟੂਡੀਓ ਦੇ ਵਿੱਚ ਕਾਲਸ ਖੁੱਲਣਗੀਆਂ ਤਾਂ ਤੁਸੀਂ ਆਪਣੀ ਰਾਏ, ਆਪਣਾ ਸਵਾਲ ਪ੍ਰੋਗਰਾਮ ਦੇ ਵਿੱਚ ਕਰ ਸਕੋਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।